ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਟੀਵੀ 84 ਦੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿੱਥੇ ਅਸੀਂ ਟੀਵੀ 84 ਰਾਹੀਂ ਹਮੇਸ਼ਾ ਸਿੱਖ ਪਰਸਪੈਕਟਿਵ ਨੂੰ ਅਹਿਮੀਅਤ ਰੱਖਦਿਆਂ ਹੋਇਆਂ ਦੇਖਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਸਿੱਖ ਪਰਸਪੈਕਟਿਵ ਹੈ ਜਾਂ ਸਿੱਖ ਕੇਸ ਹੈ, ਖਾਸ ਤੌਰ ਤੇ 1984 ਤੋਂ ਬਾਅਦ ਜਦੋਂ ਅਸੀਂ ਵੱਖਰੇ ਇੰਡੀਪੈਂਡੈਂਟ ਸੋਵਰਨ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ, ਉਸ ਦੇ ਰਿਗਾਰਡਿੰਗ ਜਿਹੜੀਆਂ ਵੀ ਐਕਟੀਵਿਟੀਜ਼ ਹੋ ਰਹੀਆਂ ਨੇ ਡਾਇਸਪੋਰਾ ਸਿੱਖਾਂ ਵੱਲੋਂ, ਉਹਦੇ ਤੇ ਸਾਡਾ ਹਮੇਸ਼ਾ ਫੋਕਸ ਹੁੰਦਾ ਹੈ। ਸੋ ਬੀਤੇ ਦਿਨਾਂ ਦੇ ਵਿੱਚ ਅਜ਼ਰਬਾਈਜਾਨ ਦਾ ਜਿਹੜੀ ਕੈਪੀਟਲ ਹੈਗੀ ਹੈ ਬਾਕੂ, ਉਹਦੇ ਵਿੱਚ ਬਾਕੂ ਇਨੀਸ਼ੀਏਟਿਵ ਗਰੁੱਪ ਵੱਲੋਂ ਇੱਕ ਇਨੀਸ਼ੀਏਟ ਲੈਂਦਿਆਂ ਇੱਕ ਕਾਨਫਰੰਸ ਰੱਖੀ ਗਈ ਸੀ, ਜਿਹਦਾ ਟਾਈਟਲ ਉਹਨਾਂ ਨੇ ਰੱਖਿਆ ਸੀ ਰੇਸਿਜ਼ਮ ਐਂਡ ਵਾਇਲੈਂਸ ਅਗੇਂਸਟ ਸਿੱਖਸ ਐਂਡ ਅਦਰ ਮਾਈਨੋਰਿਟੀਜ਼ ਇਨ ਇੰਡੀਆ। ਤੇ ਇਹ ਇੱਕ ਕਾਨਫਰੰਸ ਹੋਈ ਹੈ ਜਿੱਥੇ ਇੰਟਰਨੈਸ਼ਨਲ ਪੱਧਰ ਤੇ ਸਿੱਖਾਂ ਦੀ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਰੈਕਗਨੇਸ਼ਨ ਹੈ ਉਹਨੂੰ ਬਲ ਮਿਲਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਅਸੀਂ ਡਿਸਕਸ ਕਰਦੇ ਰਹੇ ਹਾਂ ਟੀਵੀ 84 ਰਾਹੀਂ ਪਿਛਲੇ ਸਮੇਂ ਦੇ ਵਿੱਚ, ਉਸ ਦੀ ਹੀ ਇੱਕ ਕੜੀ ਨੂੰ ਅੱਗੇ ਵਧਾਉਂਦਿਆਂ ਇੱਕ ਸਟੈਪ ਹੋਰ ਫਰਦਰ ਜਾਂਦਿਆਂ ਇਹ ਨਜ਼ਰ ਆ ਰਿਹਾ ਹੈ ਵੀ ਗੱਲ ਹੁਣ ਕੱਲਾ ਮੀਡੀਆ ਦੇ ਵਿੱਚ ਨਹੀਂ, ਹੁਣ ਕਿਤੇ ਨਾ ਕਿਤੇ ਜਿਹੜੇ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਦੇ ਰਾਹੀਂ ਗੱਲ ਹੁਣ ਯੂਨਾਈਟਿਡ ਨੇਸ਼ਨਸ ਤੱਕ ਪਹੁੰਚਣ ਵੱਲ ਜਿਹੜਾ ਰਾਹ ਆ ਉਹ ਸਾਨੂੰ ਨਜ਼ਰ ਆ ਰਿਹਾ। ਸੋ ਇਸ ਦੇ ਉੱਤੇ ਹੀ ਅੱਜ ਅਸੀਂ ਸਾਡੀ ਜਿਹੜੀ ਡਿਸਕਸ਼ਨ ਹੈ, ਅਸੀਂ ਇਹ ਜਿਹੜੀ ਇੰਟਰਨੈਸ਼ਨਲ ਕਾਨਫਰੰਸ ਹੋਈ ਹੈ ਬਾਕੂ ਅਜ਼ਰਬਾਈਜਾਨ ਦੇ ਵਿੱਚ, ਇਸ ਦੇ ਵਿੱਚ ਜਿੱਥੇ ਪਾਕਿਸਤਾਨ ਦੇ ਮਿਨਿਸਟਰ ਫਾਰ ਹਿਊਮਨ ਰਾਈਟਸ ਐਂਡ ਮਾਈਨੋਰਿਟੀ ਅਫੇਅਰਸ ਰਮੇਸ਼ ਸਿੰਘ ਅਰੋੜਾ ਨੇ ਸ਼ਮੂਲੀਅਤ ਕੀਤੀ ਹੈ, ਉੱਥੇ ਸਿੱਖ ਫੈਡਰੇਸ਼ਨ ਯੂਕੇ ਦੇ ਜਿਹੜੇ ਐਡਵਾਈਜ਼ਰ ਨੇ ਸਰਦਾਰ ਦਵਿੰਦਰਜੀਤ ਸਿੰਘ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ, ਸਿੱਖ ਫੈਡਰੇਸ਼ਨ ਕੈਨੇਡਾ ਦੇ ਆਗੂਆਂ ਨੇ ਤੇ ਯੂਕੇ ਤੋਂ ਹੋਰ ਆਗੂ ਸੀਗੇ ਸਿੱਖਾਂ ਦੇ ਜਿਨ੍ਹਾਂ ਨੇ ਇਸ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਇਸ ਬਾਬਤ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਵੀ ਇਹਦੀ ਅਹਿਮੀਅਤ ਕੀ ਹੈ ਤੇ ਇਹਦੇ ਮਾਇਨੇ ਕੀ ਨੇ, ਖਾਸ ਤੌਰ ਤੇ ਸਿੱਖਾਂ ਦੇ ਲਈ, ਸਿੱਖ ਸਟਰਗਲ ਦੇ ਲਈ ਜਿਹੜੀ 1984 ਤੋਂ ਬਾਅਦ ਹੁਣ ਤੱਕ ਅਸੀਂ ਉਤਾਰ ਚੜਾਵਾਂ ਦੇ ਨਾਲ ਇਸ ਵਕਤ ਜਿਸ ਮੁਕਾਮ ਦੇ ਉੱਤੇ ਖਲੋਤੇ ਹਾਂ, ਤੇ ਨਾਲ ਹੀ ਨਾਲ ਜਿਹੜੀ ਇਸ ਵਕਤ ਇੰਟਰਨੈਸ਼ਨਲ ਪੋਲਿਟਿਕਸ ਜਾਂ ਜੀਓ ਪੋਲਿਟਿਕਸ ਦੇ ਵਿੱਚ ਸ਼ਿਫਟ ਆ ਰਹੀ ਹੈ, ਇਹ ਕਾਨਫਰੰਸ ਨੂੰ ਕਿਵੇਂ ਦੇਖਿਆ ਜਾਵੇ। ਸਰਦਾਰ ਦਵਿੰਦਰਜੀਤ ਸਿੰਘ ਜੀ ਇਸ ਵਕਤ ਸਾਡੇ ਨਾਲ ਜੁੜੇ ਨੇ ਯੂਕੇ ਤੋਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਮੈਂ ਥੋੜਾ ਜਿਹਾ ਪਹਿਲਾਂ ਚਾਹੂੰਗਾ ਕਿ ਟੀਵੀ 84 ਦੇ ਦਰਸ਼ਕਾਂ ਨੂੰ ਥੋੜਾ ਜਿਹਾ ਬਾਕੂ ਇਨੀਸ਼ੀਏਟਿਵ ਗਰੁੱਪ ਬਾਰੇ ਤੇ ਥੋੜਾ ਜਿਹਾ ਇਸ ਕਾਨਫਰੰਸ ਬਾਰੇ ਤੁਸੀਂ ਦੱਸੋ ਤਾਂ ਕਿ ਫਿਰ ਉੱਥੋਂ ਗੱਲ ਅੱਗੇ ਤੋਰਦੇ ਹਾਂ। ਭਈ ਦੋ ਚੀਜ਼ਾਂ ਹੈ, ਇੱਕ ਤਾਂ ਹੈਗਾ ਥੋੜਾ ਜਿਹਾ ਅਜ਼ਰਬੈਜਾਨ ਤੇ ਬਾਕੂ ਬਾਰੇ ਦੱਸਣਾ ਵੀ ਬਹੁਤ ਜ਼ਰੂਰੀ ਆ, ਬਿਕਾਜ਼ ਜਿਹੜੀ ਬਾਕੂ ਇਨੀਸ਼ੀਏਟਿਵ ਗਰੁੱਪ ਆ ਉਹ ਇੱਕ ਕਿਸਮ ਉਹਨਾਂ ਦੀ ਜਿਹੜੀ ਡਿਊਟੀ ਲੱਗੀ, ਜਿਹੜੇ ਪਿਛਲੇ 2 ਸਾਲ ਉਹ ਕੰਮ ਕਰਦੇ, ਉਹ ਫਿਰ ਗੱਲ ਅੰਡਰਸਟੈਂਡ ਹੋਣੀ ਜਿੰਨੇ ਵੀ ਦਰਸ਼ਕ ਆ। ਪਹਿਲੀ ਚੀਜ਼ ਆ ਵੀ 19 ਤੇ 20 ਜਨਵਰੀ 1990, ਹੁਣ ਦੇਖੋ ਆਪਾਂ ਜਨਵਰੀ, ਉਹ ਤਕਰੀਬਨ ਕਹਿ ਲਓ ਉਸ ਟਾਈਮ ਤੇ ਹੀ ਆ ਜਦੋਂ ਬਾਕੂ ਸ਼ਹਿਰ ਵਿੱਚ ਇੱਕ ਮੈਸੇਕਰ ਹੋਇਆ ਸੀ। ਲੋਕ ਉੱਥੇ ਦੇ ਸੋਵੀਅਤ ਯੂਨੀਅਨ ਦੇ ਖਿਲਾਫ ਮੁਜ਼ਾਹਰੇ ਕਰ ਰਹੇ ਸੀ ਤਾਂ ਉੱਥੇ ਕਾਫੀ ਅਜ਼ਰਬੈਜਾਨ ਦੇ ਲੋਕ ਬਾਕੂ ਮਾਰੇ ਗਏ ਜੀ। 1990 ਤੋਂ ਬਾਅਦ 91 ਵਿੱਚ ਉਹ ਇੰਡੀਪੈਂਡੈਂਟ ਮੁਲਕ ਅਜ਼ਰਬੈਜਾਨ ਬਣ ਗਿਆ ਸੀ, ਸੋਵੀਅਤ ਯੂਨੀਅਨ ਤੋਂ ਅਲੱਗ ਹੋ ਕੇ। ਇਹ ਬਹੁਤ ਇੰਪੋਰਟੈਂਟ ਆ ਬਿਕਾਜ਼ ਜਦੋਂ ਆਪਾਂ ਸਿੱਖ ਸੰਘਰਸ਼ ਦੀ ਗੱਲ ਕਰਨੀ, ਉੱਥੇ ਦੇ ਲੋਕ, ਉੱਥੇ ਦੀ ਸਰਕਾਰ ਤੇ ਉੱਥੇ ਦੇ NGO, ਉਹਨਾਂ ਨੇ ਬਾਕੂ ਇਨੀਸ਼ੀਏਟਿਵ ਗਰੁੱਪ ਨੂੰ ਪਿਛਲੇ 2 ਸਾਲਾਂ ਵਿੱਚ ਉਹਨਾਂ ਤਕਰੀਬਨ ਇਦਾਂ ਦੀਆਂ 30 ਤੋਂ ਉੱਪਰ ਕਾਨਫਰੰਸਾਂ ਕੀਤੀਆਂ। ਤਾਂ ਉਹ ਕਾਨਫਰੰਸ ਉਹ ਲੋਕਾਂ ਲਈ ਕਰ ਰਿਹਾ ਹੈ ਜਿਹੜਾ ਉਹ ਵੀ ਉਹਨਾਂ ਵਾਂਗੂ ਆਪਣੀ ਆਜ਼ਾਦੀ ਚਾਹੁੰਦੇ ਜੀ। ਕਈ ਮੁਲਕ ਅਫਰੀਕਾ ਦੇ, ਕਈ ਆਇਰਲੈਂਡ, ਫਰਾਂਸ ਦੇ ਖਿਲਾਫ, ਬੈਲਜੀਅਮ ਦੇ ਖਿਲਾਫ, ਨੈਦਰਲੈਂਡਸ ਦੇ ਖਿਲਾਫ, ਵੀ ਜਿਹੜੇ ਇਹ ਕਲੋਨੀਅਲ ਪਾਵਰ ਹੈ, ਜਿੱਦਾਂ ਬ੍ਰਿਟਿਸ਼ ਕਲੋਨੀਅਲ ਪਾਵਰ ਹੈ, ਇੱਦਾਂ ਫਰਾਂਸ ਵਿੱਚ ਵੀ ਹੈ, ਇੱਦਾਂ ਨੈਦਰਲੈਂਡਸ ਔਰ ਬੈਲਜੀਅਮ, ਹਜੇ ਵੀ ਉਹਨਾਂ ਦਾ ਰਾਜ ਕਈ ਥਾਂ ਤੇ ਚੱਲਦਾ। ਉਹਨਾਂ ਮੌਕਾ ਉਹ ਲੋਕਾਂ ਨੂੰ ਦਿੱਤਾ ਕਿ ਬਾਕੂ ਇਨੀਸ਼ੀਏਟਿਵ ਗਰੁੱਪ ਤੁਹਾਡੀ ਬਾਂਹ ਫੜੋ।
ਹੁਣ ਗੱਲ ਆ ਜਾਂਦੀ ਸਿੱਖਾਂ ਦੀ ਵੀ ਜਿਹੜਾ ਇਹ ਕਾਨਫਰੰਸ ਬਾਕੂ ਅਜ਼ਰਬੈਜਾਨ ਕਿਉਂ ਹੋਈ। ਪਹਿਲੋਂ ਤਾਂ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਨੂੰ ਕੀ ਮਹਿਸੂਸ ਹੋਇਆ ਸਿੱਖਾਂ ਬਾਰੇ। ਇੱਕ ਤਾਂ ਮੈਂ ਗੱਲ ਦੱਸੀ ਵੀ ਕੀ ਹੋਇਆ 1990 ਚ। ਦੂਜੀ ਗੱਲ 2020 ਚ ਹੋਈ। ਇਹਨਾਂ ਦੀ ਅਜ਼ਰਬੈਜਾਨ ਤਾਂ ਆਰਮੀਨੀਆ ਦੀ ਬਹੁਤ ਪੁਰਾਣੀ ਦੁਸ਼ਮਣੀ ਆ ਜੀ। ਤਾਂ 2020 ਵਿੱਚ ਇਹਨਾਂ ਦੀ ਲੜਾਈ ਹੋਈ, ਮਿਲਟਰੀ ਐਕਸ਼ਨ ਹੋਇਆ ਸੀ 7 ਇਲਾਕਿਆਂ ਲਈ। ਤਾਂ ਇਹਨਾਂ ਨੇ 44 ਡੇਜ਼ ਵਿੱਚ ਅਜ਼ਰਬੈਜਾਨ ਨੇ ਉਹ 7 ਇਲਾਕੇ ਲੈ ਗਏ ਸੀ। ਪਰ ਉਸ ਟਾਈਮ ਤੇ ਅੱਜ ਵੀ ਤੁਸੀਂ ਦੇਖ ਲਓ ਇੰਡੀਆ ਨੇ ਪੂਰਾ ਸਾਥ ਆਰਮੀਨੀਆ ਦਾ ਦਿੱਤਾ, ਤਾਂ ਅਜ਼ਰਬੈਜਾਨ ਨੂੰ ਸਾਥ ਦਿੱਤਾ ਚਾਈਨਾ, ਟਰਕੀ ਤੇ ਪਾਕਿਸਤਾਨ ਨੇ। ਜੀ। ਉਹ ਵੀ ਗੱਲ ਉਹਨਾਂ ਦੇ ਹੱਡਾਂ ਵਿੱਚ ਆ ਵੀ ਅਸੀਂ USSR ਦੇ ਤਾਂ ਖਿਲਾਫ ਹੈਗੇ ਹੀ ਆ। ਦੂਜਾ ਆ ਵੀ ਜਿਹੜੇ ਸਾਡੇ ਦੁਸ਼ਮਣ ਉਹ ਇੰਡੀਆ ਨੇ ਮਦਦ ਕੀਤੇ। ਪਰ ਇਹ ਟਰਨਿੰਗ ਪੁਆਇੰਟ ਇਹ ਆਇਆ ਵੀ ਪਿਛਲੇ 3 ਸਾਲਾਂ ਵਿੱਚ ਜਿਹੜਾ ਟ੍ਰਾਂਸਨੈਸ਼ਨਲ ਆਪਰੇਸ਼ਨ ਦਾ ਇਸ਼ੂ ਹਰਦੀਪ ਸਿੰਘ ਨਿੱਜਰ, ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਖੰਡਾ, ਹੋਰ ਵੀ ਕੇਸ ਹੈਗੇ ਆ ਸਾਡੇ ਕੋਲ। ਇਟਲੀ ਦੇ ਕੇਸ ਹੈਗੇ, ਸਵਿਟਜ਼ਰਲੈਂਡ ਦੇ ਕੇਸ ਹੈਗੇ, ਬੈਲਜੀਅਮ ਦੇ ਕੇਸ ਹੈਗੇ, ਜਿਹੜੇ ਹਜੇ ਉੱਭਰ ਕੇ ਬਾਹਰ ਨਹੀਂ ਆਏ ਕਿਉਂਕਿ ਉਹ ਪੰਨੂ ਸਾਹਿਬ ਵਾਂਗੂ ਨਹੀਂ ਤਾਂ ਉਹ ਪਲਾਟ ਸੀਗੇ ਉਹ ਫੋਇਲ ਕੀਤੇ ਗਏ। ਪਰ ਉਹ ਜਿੱਦਾਂ ਮੀਡੀਆ ਨੇ ਨਹੀਂ ਚੱਕਿਆ ਜਿੱਦਾਂ ਆਪਣੇ ਮੁਲਕਾਂ 'ਚ ਚੱਕ ਹੋਇਆ। ਜੀ। ਇਹ ਜਿਹੜਾ ਮੁੱਦਾ ਟ੍ਰਾਂਸਨੈਸ਼ਨਲ ਆਪਰੇਸ਼ਨ ਦਾ, ਮੈਂ ਤਾਂ ਕਹਿੰਦਾ ਵੀ ਆਪਾਂ ਨੂੰ ਇੱਕ ਕਿਸਮ ਦਾ ਮੋਦੀ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ। ਬਿਕਾਜ਼ ਸਰਕਾਰਾਂ ਤੇ NGO ਤਾਂ ਆਮ ਲੋਕ ਪੁੱਛਣ ਲੱਗ ਪਏ ਵੀ ਇੰਡੀਆ ਸਰਕਾਰ ਕਿਉਂ ਕੈਨੇਡਾ ਦੀ ਧਰਤੀ ਤੇ ਜਾ ਕੇ, UK ਦੀ ਧਰਤੀ ਨਹੀਂ ਤਾਂ ਅਮਰੀਕਾ ਦੀ ਧਰਤੀ ਤੇ ਸਿੱਖਾਂ ਨੂੰ ਟਾਰਗੇਟ ਕਰ ਰਿਹਾ ਹੈ। ਤਾਂ ਨੈਚੁਰਲੀ ਉਹ ਗੱਲ ਆਉਂਦੀ ਖਾਲਿਸਤਾਨ ਦੀ। ਤਾਂ ਉਹ ਪੁੱਛੇ ਖਾਲਿਸਤਾਨ ਹੈ ਕੀ, ਇਹਦੀ ਹਿਸਟਰੀ ਕੀ ਆ। ਤਾਂ ਸੀ ਇਹ ਜਿਹੜੀ ਟਾਈਮਿੰਗ ਆ ਇਸ ਕਾਨਫਰੰਸ ਦੀ, ਬਾਕੂ ਇਨੀਸ਼ੀਏਟਿਵ ਗਰੁੱਪ ਨੂੰ ਅਸੀਂ ਨਹੀਂ ਅਪਰੋਚ ਕੀਤਾ। ਉਹਨਾਂ ਆਪਣੇ ਤੌਰ ਤੇ ਸੋਚਿਆ ਵੀ ਅਸੀਂ ਸਿੱਖਾਂ ਦੀ ਬਾਹ ਫੜਨੀ, ਤਾਂ ਉਹਨਾਂ ਨੂੰ ਵੱਖਰੇ ਵੱਖਰੇ ਸਿੱਖਾਂ ਨੂੰ ਵੱਖਰੇ ਵੱਖਰੇ ਦੇਸ਼ਾਂ ਵਿੱਚ ਅਪਰੋਚ ਕੀਤਾ। ਤੇ ਦਾਸ ਦੀ ਤਾਂ ਭਾਈ ਮਨਿੰਦਰ ਸਿੰਘ ਦੀ ਗੱਲ ਉਹਨਾਂ ਨਾਲ ਕਾਫੀ ਹੋਈ, ਜਿਹਦੇ ਵਿੱਚ ਉਹ ਕਹਿੰਦੇ ਸੀ ਇੱਦਾਂ ਦਾ ਪ੍ਰੋਗਰਾਮ ਕਰਨਾ ਤਾਂ ਤੁਸੀਂ ਸਾਨੂੰ ਮਦਦ ਕਰੋ, ਪਹੁੰਚੋ। ਹੁਣ ਦੇਖੋ ਆਪਾਂ ਜਦੋਂ ਉਹ ਕਾਨਫਰੰਸ ਬਾਰੇ ਗੱਲ ਕਰਾਂਗੇ, ਮੈਂ ਸਪਸ਼ਟ ਲਫ਼ਜ਼ਾਂ ਨਾਲ ਕਹਿੰਦਾ ਵੀ ਜਦੋਂ ਅਪਰੋਚ ਆਈ ਸੀ ਅਸੀਂ ਸੋਚਿਆ ਐਵੇਂ ਤਾਂ ਨਹੀਂ ਕਿ ਬਾਕੂ ਅਜ਼ਰਬੈਜਾਨ ਇਹਨਾਂ ਨੂੰ ਕੀ ਲੋੜ ਪੈ ਗਈ, ਉੱਥੇ ਤਾਂ ਜਿੰਨਾ ਕੁ ਸਾਡਾ ਸੀ ਵੀ ਸਿੱਖ ਤੋਂ ਉੱਥੇ ਕੋਈ ਰਹਿੰਦਾ ਹੀ ਨਹੀਂ। ਤਾਂ ਫੇਰ ਪਰ ਅਸੀਂ ਹੌਲੀ ਹੌਲੀ ਜਿੱਦਾਂ ਅਸੀਂ ਹੁਣ ਤੁਹਾਨੂੰ ਦੱਸੀਆਂ ਜਿਹੜੀਆਂ ਚੀਜ਼ਾਂ ਇਹਨਾਂ ਨਾਲ ਕੀ ਬੀਤਿਆ, ਇਹ ਜੈਨੂਇਨ ਆ। ਤੇ ਇੱਥੇ ਤੱਕ ਇਹ ਸਾਨੂੰ ਕਿਸੇ ਨੂੰ ਨਹੀਂ ਦੱਸ ਰਹੇ ਸੀ ਹੋਰ ਕਹਿਣ ਆਉਣਾ ਜੀ, ਜਗ੍ਹਾ ਤੇ ਹੋਣਾ ਇਹਨਾਂ ਦੀ ਰਿਸਪੌਂਸਿਬਿਲਿਟੀ ਸੀ। ਅਸੀਂ ਤੁਹਾਨੂੰ 에ਅਰਪੋਰਟ ਤੇ ਲਿਆਵਾਂਗੇ, ਤੁਹਾਨੂੰ ਉਦੋਂ ਹੀ ਪਤਾ ਲੱਗੂਗਾ ਵੀ ਤੁਸੀਂ ਠਹਿਰਨਾ ਕਿੱਥੇ ਤੇ ਕਾਨਫਰੰਸ ਫੈਸਿਲਿਟੀ ਕਿੱਥੇ ਆ। ਜੀ। ਕਹਿੰਦੇ ਸਾਨੂੰ ਅਸੀਂ ਬਹੁਤ ਸਿਕਿਉਰਿਟੀ ਕੌਨਸ਼ੀਅਸ ਆ, ਬਿਕਾਜ਼ ਤੁਹਾਨੂੰ ਪਤਾ ਭਾਈ ਮਨਿੰਦਰ ਸਿੰਘ ਤੇ ਤਾਂ ਕੈਨੇਡਾ ਵਿੱਚ ਕਈ ਵਾਰਨਿੰਗਾਂ ਹੋ ਗਈਆਂ। ਜੀ। ਤਾਂ ਜਿੰਨਾ ਕਹਿ ਲਓ ਸਾਡੀ ਆਸ ਸੀਗੀ, ਅਸੀਂ 7 ਜਣੇ ਗਏ, 4 ਕੈਨੇਡਾ ਤੋਂ 3 UK ਤੋਂ। ਜਿੰਨੀ ਸਾਡੀ ਆਸ ਸੀ ਰਮੇਸ਼ ਸਿੰਘ ਪਾਕਿਸਤਾਨ ਤੋਂ, ਸਾਡੀ ਆਸ ਤੋਂ ਵੱਧ ਉਹਨਾਂ ਨੇ ਕੀਤਾ। ਜਿਸ ਹਿਸਾਬ ਨਾਲ ਮੀਡੀਆ ਇੰਨਾ ਵੈਲ ਆਰਗੇਨਾਈਜ਼ਡ, ਜੀ, ਜਿੰਨਾ ਕਹਿ ਲਓ ਉਹਨਾਂ ਨੇ ਖਰਚਾ ਵੀ ਇੱਥੇ ਕੀਤਾ। ਇਹ ਮੈਂ ਗਾਂ ਵੀ ਗੱਲ ਕਰੂੰ ਵੀ ਇਹ ਮੁਲਕ ਕਿੱਦਾਂ ਦਾ ਆ। ਤਾਂ ਨੈਚੁਰਲੀ ਭਾਈ ਜਿਹੜੀ ਗੱਲ ਸ਼ਾਇਦ ਅਸੀਂ ਪਲਾਨ ਨਹੀਂ ਕੀਤੀ ਹੋਵੇ, ਪਰ ਇੱਕ ਕੁਦਰਤੀ ਮਹਾਰਾਜ ਜੀ ਕਰ ਦਿੰਦਾ। ਉਹਨਾਂ ਨੂੰ ਸਿੱਖ ਧਰਮ ਬਾਰੇ ਜਦੋਂ ਦੱਸਿਆ ਤਾਂ ਉਹਨੂੰ ਪਤਾ ਲੱਗਾ। ਇੱਕ ਤਾਂ ਉਹ ਕਹਿੰਦੇ ਸੀ ਵੀ ਜਿਹੜੇ ਤੁਹਾਡੇ ਕਕਾਰ ਆ ਅਸੀਂ ਉਹ ਵੀ ਡਿਸਪਲੇ ਕਰਨੇ, ਤਾਂ ਆਪਾਂ ਜਿਹੜੀਆਂ ਤਸਵੀਰਾਂ ਵੀ ਦਿਖਾਉਣੀਆਂ। ਫਿਰ ਕਹਿੰਦੇ ਐਗਜ਼ੀਬਿਸ਼ਨ ਵੀ ਸਾਨੂੰ ਚਾਹੀਦੀ 1984 ਦੀ, ਉਹ ਵੀ ਅਸੀਂ ਲਾਉਣੀ। ਓਵਰਆਲ ਭਾਈ ਥੋੜਾ ਜਿਹਾ ਬੈਕਗਰਾਉਂਡ ਮੈਂ ਦੱਸਦਾ ਵੀ ਕਿਉਂ ਉੱਥੇ ਬਾਕੂ ਇਨੀਸ਼ੀਏਟਿਵ ਗਰੁੱਪ। ਪਰ ਜਿਹੜੀ ਕਹ ਲਓ ਗੱਲ ਹੁਣ ਆਉਣ ਵਾਲੇ ਸਮੇਂ 'ਚ ਆਉਣੀ ਆ, ਉਹਨਾਂ ਨੂੰ ਇੱਕ ਚੀਜ਼ ਪਤਾ ਲੱਗ ਗਿਆ ਵੀ ਜਿੰਨੀਆਂ ਵੀ ਅਸੀਂ ਕਾਨਫਰੰਸਾਂ ਅੱਜ ਤੱਕ ਕੀਤੀਆਂ, ਇਹ ਵੱਖਰੀ ਤਾਂ ਸੀ ਬਿਕਾਜ਼ 5 ਮਿਲੀਅਨ ਸਿੱਖ ਡਾਇਸਪੋਰਾ 'ਚ ਬੈਠਾ। ਜੀ।
ਵੱਖਰੇ ਵੱਖਰੇ ਦੇਸ਼ਾਂ ਵਿੱਚ, ਤਾਂ ਉਹ ਫੇਰ ਸੋਚਦੇ ਵੀ ਇਹਨਾਂ ਦੀ ਜਿਹੜੀ ਆਈਡੈਂਟਿਟੀ ਆ, ਉਹ ਆਈਡੈਂਟਿਟੀ ਨਾਲ ਜਿੱਥੇ ਇੱਕ ਸਿੱਖ ਹੋਵੇ ਤਾਂ 100 ਬੰਦਾ ਖੜਾ ਹੋਵੇ, ਲੋਕਾਂ ਦੀ ਨਿਗਾਹ ਇੱਕ ਸਿੱਖ ਵੱਲ ਨੂੰ ਹੀ ਜਾਂਦੀ ਹੈ। ਜੀ। ਤੇ ਇਹ ਚੀਜ਼ ਉਹ ਵੀ ਅੰਡਰਸਟੈਂਡ ਕਰ ਗਿਆ ਵੀ ਜਿਹੜੀ ਗੁਰੂ ਸਾਹਿਬ ਨੇ ਆਪਾਂ ਨੂੰ ਆਈਡੈਂਟਿਟੀ ਦਿੱਤੀ ਸੀ, ਵੀ ਜੇ ਅਸੀਂ ਇਹਨਾਂ ਦੀ ਬਾਹ ਫੜਾਂਗੇ ਫਿਰ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਉਹਨਾਂ ਦੀ ਵੀ ਪ੍ਰੋਫਾਈਲ ਵੱਧਦੀ ਆ, ਪੈਕੂ ਇਨੀਸ਼ੀਏਟਿਵ ਗਰੁੱਪ ਦੀ ਵੀ, ਕਿਉਂਕਿ ਜੀ। ਉਹਨਾਂ ਪਤਾ ਸਿੱਖ ਬੈਠੇ ਤਕਰੀਬਨ ਹਰ ਦੇਸ਼ ਵਿੱਚ ਆ, ਤੇ ਜਿਹੜੇ ਮਸਲੇ ਆ ਸਾਡੇ ਲੌਂਗ ਸਟੈਂਡਿੰਗ ਮਸਲੇ ਆ, ਤੇ ਇਹਦੇ ਵਿੱਚ ਸ਼ਾਇਦ ਜਿਹੜੀਆਂ ਸਰਕਾਰਾਂ ਨਾਲ ਉਹਨਾਂ ਨੇ ਅੱਗੇ ਅੱਜ ਤੱਕ ਨਹੀਂ ਡੀਲ ਕੀਤਾ ਸੀ, ਇੰਡੀਆ ਨੈਚੁਰਲੀ ਆਉਂਦਾ ਉਹਦੇ ਵਿੱਚ, ਪਰ ਸਿਰਫ ਇੰਡੀਆ ਨਹੀਂ ਆਉਂਦਾ, ਬ੍ਰਿਟਨ ਵੀ ਆਉਂਦਾ, ਇਹ ਵੀ ਕਲੋਨੀਅਲ ਪਾਵਰ ਉੱਥੇ ਹੀ ਸੀਗੇ। ਤਾਂ ਬ੍ਰਿਟਨ, ਕੈਨੇਡਾ, US ਇਦਾਂ ਦੇ ਮੁਲਕ ਹਜੇ ਵੀ ਕਰਕੇ ਇੰਡੀਆ ਨਾਲ ਰੱਖਦੇ ਆ। ਉਹ ਕਹਿੰਦੇ ਅਸੀਂ ਚਾਹੁੰਦੇ ਇਹ ਗੱਲ ਉਸ ਲੋਕਾਂ ਕੋਲ ਵੀ ਜਾਈਏ, ਉਸ ਮੁਲਕਾਂ ਵਿੱਚ, ਵੀ ਇਹ ਜਿਹੜੇ ਸਿੱਖ ਤੁਹਾਡੇ ਮੁਲਕਾਂ ਵਿੱਚ ਬੈਠੇ ਆ, ਤੁਹਾਨੂੰ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ। ਇਹ ਨਹੀਂ ਵੀ ਇੰਡੀਆ ਟ੍ਰੇਡ ਕਰਕੇ ਤੁਸੀਂ ਉਹਨਾਂ ਦੀ ਗੱਲ ਸੁਣੀ ਜਾਓ ਤਾਂ ਇਹਨਾਂ ਤੇ ਪ੍ਰੈਸ਼ਰ ਪਾਓ, ਨਹੀਂ ਤਾਂ ਜਿਹੜੇ ਟ੍ਰਾਂਸਨੈਸ਼ਨਲ ਆਪਰੇਸ਼ਨ ਦੇ ਪਲਾਟ ਹੋਏ, ਮਰਡਰ ਹੋਏ, ਵੀ ਉਹ ਤੁਸੀਂ ਪ੍ਰੋਪਰਲੀ ਇਨਵੈਸਟੀਗੇਟ ਨਾ ਕਰੋ। ਇਹ ਸ਼ੁਰੂਆਤ ਆ ਭਾਈ। ਜੀ, ਨਹੀਂ ਬਿਲਕੁਲ ਇੱਕ ਚੰਗੀ ਸ਼ੁਰੂਆਤ ਹੈ। ਤੇ ਅਗਲਾ ਜਦੋਂ ਅਸੀਂ ਇਹਨੂੰ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ, ਜਾਂ ਸਿੱਖ ਸਟਰਗਲ ਅਸੀਂ 84 ਤੋਂ, ਤੁਸੀਂ ਵੀ ਉਸ ਕਾਫੀ ਸਿੱਖ ਸੰਘਰਸ਼ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇਨਵੋਲਵ ਹੈਗੇ ਹੋ UK ਦੇ ਵਿੱਚ, ਤੁਸੀਂ ਬਹੁਤ ਉਤਾਰ ਚੜਾਅ ਦੇਖੇ ਆ ਕਿ ਇਸ ਕਾਨਫਰੰਸ ਨੂੰ ਸਿੱਖ ਕੇਸ ਜਿਹੜਾ ਖਾਲਿਸਤਾਨ ਦੇ ਲਈ ਸਿੱਖ ਡਾਇਸਪੋਰਾ ਸਿੱਖ ਬਿਲਡ ਕਰ ਰਹੇ ਆ ਪਿਛਲੇ ਦਹਾਕਿਆਂ ਤੋਂ, ਉਸ ਦੇ ਵਿੱਚ ਇੱਕ ਅਹਿਮ ਦਿਲਚਸਪੀ ਦੇ ਤੌਰ ਤੇ, ਇੱਕ ਇਨੀਸ਼ੀਏਟਿਵ ਦੇ ਤੌਰ ਤੇ, ਜਾਂ ਇੱਕ ਇੰਟਰਸਟ ਦੇ ਤੌਰ ਤੇ ਦੇਖਿਆ ਜਾ ਸਕਦਾ ਵੀ ਇੱਕ ਇੰਟਰਨੈਸ਼ਨਲ ਕਮਿਊਨਿਟੀ ਖਾਲਿਸਤਾਨ ਦੇ ਵਿੱਚ ਜਾਂ ਸਿੱਖ ਕਾਜ਼ ਦੇ ਵਿੱਚ ਆਪਣੀ ਦਿਲਚਸਪੀ ਦਿਖਾ ਰਹੀ ਹੈ। ਭਾਈ ਜਿਹੜਾ ਜਿੱਦਾਂ ਤੁਸੀਂ ਕਿਹਾ ਵੀ ਐਕਚੁਅਲੀ ਇਹਦਾ ਇੰਪੋਰਟੈਂਸ ਇੰਨਾ ਹੋ ਗਿਆ ਵੀ ਉਹ ਖਾਲਿਸਤਾਨ ਦੇ ਲਫ਼ਜ਼ ਤੋਂ ਡਰਦੇ ਨਹੀਂ। ਹੁਣ ਅਸੀਂ ਹੈਰਾਨ ਸੀਗੇ ਕਿਉਂਕਿ ਅਸੀਂ ਕਾਨਫਰੰਸ ਤਾਂ 16 ਤਰੀਕ ਨੂੰ ਹੋਈ, ਪਰ ਕਈ 13, ਕਈ 14 ਨੂੰ, ਕਈ 15 ਨੂੰ ਪਹੁੰਚੇ ਸੀ। ਤਾਂ 15 ਜਦੋਂ ਸਾਡੀ ਐਗਜ਼ੈਕਟਿਵ ਡਾਇਰੈਕਟਰ ਨਾਲ ਮੀਟਿੰਗ ਹੋਈ, ਜਿਸ ਰੂਮ ਵਿੱਚ ਮੀਟਿੰਗ ਹੋਣੀ ਸੀ, ਉੱਥੇ ਉਹਨਾਂ ਨੇ ਖਾਲਿਸਤਾਨ ਮੂਵਮੈਂਟ ਦੇ ਲੀਫਲੇਟ ਆਪ ਹੀ ਬਣਾਏ ਸੀ, ਸਾਨੂੰ ਬਗੈਰ ਪੁੱਛਣ ਤੋਂ। ਤਾਂ ਉਹਦੇ ਨਾਲ ਹੀ ਅੱਜ ਅਸੀਂ ਜਿਹੜੀ ਵੀਡੀਓ ਵੀ ਉਹਨਾਂ ਕੱਢੀ, ਇਹ ਵੀਡੀਓ ਦਿਖਾ ਲਈ ਗਈ, ਆਪ ਹੀ ਉਹਨਾਂ ਵੀਡੀਓ ਬਣਾਈ। ਦੇਖੋ ਉਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ 100% ਸਹੀ ਨਹੀਂ ਹੁੰਦੀਆਂ, ਪਰ ਦੇਖੋ ਇੱਕ ਮੁਲਕ ਨਹੀਂ ਤਾਂ ਇੱਕ ਸੰਸਥਾ, ਇੱਕ ਮੁਲਕ ਦੀ ਇਨੀਸ਼ੀਏਟਿਵ ਲੈ ਰਹੀ ਵੀ ਅਸੀਂ ਖਾਲਿਸਤਾਨ ਮੂਵਮੈਂਟ ਪ੍ਰਮੋਟ ਕਰਨਾ। ਇੱਕ ਤਾਂ ਇੱਕ ਚੀਜ਼ ਆ ਕਿ ਉਹ ਜਿਹੜਾ ਲਫ਼ਜ਼ ਇੰਡੀਆ ਨੇ ਡੀਮੋਨਾਈਜ਼ ਕੀਤਾ, ਉਹ ਕਹਿੰਦੇ ਅਸੀਂ ਤਾਂ ਚਾਹੁੰਦੇ ਵੀ ਖਾਲਿਸਤਾਨ ਮੂਵਮੈਂਟ। ਹੁਣ ਦੇਖੋ ਕੁਦਰਤੀ ਹੋ ਗਿਆ ਵੀ ਜਿਹੜੀ ਚੀਜ਼ ਉਹਨਾਂ ਨੇ ਤਿਆਰ ਕੀਤੀ ਸੀ, ਤੇ ਜਿਸ ਹਿਸਾਬ ਨਾਲ ਅਸੀਂ ਆਪਸ ਵਿੱਚ ਡਿਸਾਈਡ ਕੀਤਾ, ਕਿਉਂਕਿ ਉਹਦੇ ਦੋ ਹਿੱਸੇ ਸੀਗੇ ਭਾਈ ਕਾਨਫਰੰਸ ਦੇ। ਪਹਿਲਾ ਹਿੱਸਾ ਸੀਗਾ ਸਿੱਖਾਂ ਦੀ ਹਿਸਟਰੀ, ਤੇ ਤੁਸੀਂ ਗੁਰੂ ਸਾਹਿਬ ਦੇ ਟਾਈਮ ਤੋਂ ਅੱਜ ਤੱਕ ਕਿੱਥੇ ਪਹੁੰਚੇ, ਉਹਦੇ ਵਿੱਚ 1984 ਦੀ ਖਾਸ ਤੌਰ ਤੇ ਉਹ ਚਾਹੁੰਦੇ ਸੀ ਗੱਲ ਕਰੋ ਜੀ। ਇਹ ਤਕਰੀਬਨ 2 ਸੈਸ਼ਨ ਸਵੇਰ ਨੂੰ ਸੀਗੇ, 3 ਘੰਟਿਆਂ ਤੇ। ਫਿਰ ਇੱਕ ਆਫਟਰਨੂਨ ਨੂੰ ਸੈਸ਼ਨ ਸੀਗਾ ਵੀ ਜਿਹੜਾ ਡਾਇਸਪੋਰਾ ਬੈਠਾ ਆ, UK, ਕੈਨੇਡਾ, ਅਮਰੀਕਾ, ਵੱਖਰੇ ਵੱਖਰੇ ਦੇਸ਼ਾਂ ਦਾ, ਇਹਨਾਂ ਦੀ ਕੀ ਐਕਟੀਵਿਟੀ ਰਹੀ ਜਿੱਦਾਂ ਪੰਜਾਬ ਦੀ ਧਰਤੀ ਤੇ ਹਿਸਟੋਰਿਕਲੀ ਸਿਚੁਏਸ਼ਨ ਚੇਂਜ ਹੁੰਦੀ ਰਹੀ ਜੀ। ਹੁਣ ਦੇਖੋ ਜਦੋਂ ਅਸੀਂ ਆਪਸ ਵਿੱਚ ਸਲਾਹ ਕਰਦੇ ਸੀ ਤਾਂ ਦਾਸ ਦੀ ਡਿਊਟੀ ਲੱਗੀ ਸੀ ਵੀ ਤੁਸੀਂ ਗੱਲ ਕਰਨੀ ਆ 1947 ਤੱਕ, ਨਹੀਂ ਤਾਂ ਜਦੋਂ ਦੀ ਇੰਡੀਅਨ ਕਨਸਟੀਟਿਊਸ਼ਨ 1950 ਬਣੀ ਸੀ। ਇੱਕ ਸਿੰਘ ਨੇ, ਜਸਵਿੰਦਰ ਸਿੰਘ ਨੇ UK ਤੋਂ ਕਰਨੀ ਸੀ 47 ਤੋਂ ਲੈ ਕੇ 84 ਤੱਕ, ਤਾਂ ਫਿਰ ਰਣਵੀਰ ਸਿੰਘ 84 ਤੋਂ 95, ਤਾਂ ਪ੍ਰਭਜੋਤ ਨੇ 95 ਤੱਕ ਹੋਣ ਤੱਕ। ਇਹ ਅਸੀਂ 4 ਬੁਲਾਰੇ ਸੀ। ਤੇ ਮਨਿੰਦਰ ਸਿੰਘ ਕਰਕੇ ਮੋਡਰੇਟ ਕਰ ਰਿਹਾ ਸੀ, ਉਹ ਤਕਰੀਬਨ ਹਰ ਬੁਲਾਰੇ ਨਾਲ ਪਹਿਲੋਂ ਤੋਂ ਬਾਅਦ ਚ ਬੋਲਦੇ ਸੀਗੇ, ਤਾਂ ਐਡ ਆਨ ਕਰਦੇ ਸੀ ਚੀਜ਼ਾਂ ਜੀ। ਹੁਣ ਦੇਖੋ ਸਾਡੇ ਪੜ੍ਹੇ ਲਿਖੇ ਬੰਦੇ ਇੰਗਲੈਂਡ ਵਿੱਚ ਬੈਠੇ, ਜਿਨ੍ਹਾਂ ਨੂੰ ਪਤਾ ਸੀ, ਬਿਕਾਜ਼ ਅਸੀਂ YouTube ਲਿੰਕ ਉਦੋਂ ਹੀ ਕਿਉਂ ਲਾਈਵ ਕਰਤਾ ਸੀ ਜੀ, ਉਹਨਾਂ ਦਾ ਫੀਡਬੈਕ ਅਸੀਂ ਸੰਡੇ ਇੱਥੇ ਮੀਟਿੰਗ ਕੀਤੀ ਸੀ। ਉਹ ਕਹਿੰਦੇ ਅੱਗੇ ਆਪਾਂ ਕਹਿੰਦੇ ਹੁੰਦੇ ਆ ਵੀ ਸਿੱਖਾਂ ਦਾ ਕੇਸ ਆਪਾਂ ਪੇਸ਼ ਕਰ ਸਕਦੇ, ਉਹ ਕਹਿੰਦੇ ਮੈਂ ਪਹਿਲੀ ਵਾਰ
ਇੰਨੇ ਵਧੀਆ ਤਰੀਕੇ ਨਾਲ ਸਿੱਖਾਂ ਦਾ ਕੇਸ ਪੇਸ਼ ਕੀਤਾ ਗਿਆ ਵੀ ਹੂੰ ਕੋਈ ਕੁਐਸਚਨ ਨਹੀਂ ਕਰ ਸਕਦਾ। ਬਿਕਾਜ਼ ਦੇਖੋ, ਮੈਂ ਖੁਦ ਹੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਇਕੁਆਲਿਟੀ ਦਾ ਮੈਸੇਜ, ਔਰਤਾਂ ਦੀ ਗੱਲ, ਗੁਰੂ ਕਾ ਲੰਗਰ ਦਾ ਕਨਸੈਪਟ, ਤਾਂ ਫਿਰ ਜਦੋਂ ਮੈਂ ਨੌਵੇਂ ਪਾਤਸ਼ਾਹ ਦੀ ਗੱਲ ਕੀਤੀ ਤਾਂ ਸਾਹਿਬਜ਼ਾਦੇ ਦੀ ਤਾਂ ਸਰਹੱਦ ਦੀ ਗੱਲ ਕੀਤੀ, ਹੂੰ ਤਾਂ ਮੈਂ ਕਿਹਾ ਬੰਦਾ ਸਿੰਘ ਬਹਾਦਰ ਨੇ 5 ਸਾਲਾਂ ਵਿੱਚ ਪਹਿਲਾ ਸਿੱਖ ਰਿਪਬਲਿਕ ਬਣਾ ਦਿੱਤਾ ਸੀ, ਜਿਹਦੇ ਵਿੱਚ ਹਰ ਲੋਕਾਂ ਨੂੰ ਆਪਣੇ ਧਰਮ ਪ੍ਰੈਕਟਿਸ ਕਰਨ ਦਾ। ਤੇ ਜਿਹੜਾ ਅੱਜ ਦਾ ਫਾਰਮਰਸ ਪ੍ਰੋਟੈਸਟ, ਇਹ ਤੁਸੀਂ ਬੰਦਾ ਸਿੰਘ ਬਹਾਦਰ ਤੱਕ ਟ੍ਰੇਸ ਕਰ ਸਕਦੇ ਵੀ ਲੋਕਾਂ ਨੂੰ ਜ਼ਮੀਨਾਂ ਦੇ ਦਿੱਤੀਆਂ ਸੀ। ਜੀ ਤੇ ਫਿਰ ਜਿਹੜਾ ਵੱਡਾ ਰਾਜ ਹੋਇਆ 50 ਸਾਲ ਦਾ, ਉਹਦੇ ਬਾਰੇ ਤਾਂ ਉਹਨਾਂ ਨੂੰ ਪਤਾ ਸੀ। ਤਾਂ ਉਹ ਵੀ ਮੈਂ ਕਿਹਾ ਰਾਜ ਇਦਾਂ ਦਾ ਸੀ, ਉਹ ਕੁਦਰਤੀ ਹੋ ਗਿਆ ਬਾਈ ਵੀ ਪਿਛਲੇ ਵੀਕ ਮੈਂ ਸਵਿਟਜ਼ਰਲੈਂਡ ਗੱਲ ਕਰਦਾ ਸੀ ਤਾਂ ਮੈਂ ਉੱਥੇ ਗਿਆ, ਮੈਂ ਕਿਹਾ ਵੀ ਜਿਹੜਾ ਸਿੱਖਾਂ ਦਾ ਰਾਜ ਸੀਗਾ, ਜਿਹੜੀ ਜਗ੍ਹਾ ਸੀ ਉਹ 2 ਵਾਰੀ ਯੂਨਾਈਟਿਡ ਕਿੰਗਡਮ ਨਾਲ ਵੱਡੀ ਸੀ, ਹੂੰ ਤਾਂ 12 ਵਾਰੀ ਵੱਡੀ ਸਵਿਟਜ਼ਰਲੈਂਡ ਨੂੰ ਸੀ, ਤਾਂ ਅਜ਼ਰਬਾਈਜਾਨ ਨੂੰ 6 ਵਾਰੀ ਵੱਡੀ। ਤਾਂ ਪੋਪੂਲੇਸ਼ਨ ਉੱਥੇ ਸਿੱਖ, ਜਿੱਥੇ ਸਿੱਖਾਂ ਦਾ ਰਾਜ ਸੀ 12 ਮਿਲੀਅਨ ਸੀ, ਜੀ ਉਦੋਂ ਬਾਕੂ ਦੀ ਪੋਪੂਲੇਸ਼ਨ 7000 ਸੀ, ਅੱਜ 4-5 ਮਿਲੀਅਨ ਆ। ਤਾਂ ਅਜ਼ਰਬੈਜਾਨ ਦੀ ਉਦੋਂ ਪੋਪੂਲੇਸ਼ਨ ਰਫਲੀ 1 ਮਿਲੀਅਨ ਸੀ। ਜੀ ਵੀ ਜਿਹੜਾ ਉਹ ਸਿੱਖਾਂ ਦਾ ਰਾਜ ਸੀ, 50 ਸਾਲ ਰਾਜ ਕੀਤਾ, ਕਿੱਦਾਂ ਰਾਜ ਕੀਤਾ। ਇਹ ਜੇ ਦੋਨੇ ਰਾਜ ਤੁਸੀਂ ਲੈ ਲਓ, ਤੇ ਸਾਡੇ ਗੁਰੂ ਸਾਹਿਬ ਨੇ ਜੋ ਕੁਝ ਸਾਨੂੰ ਸਿਖਾਇਆ ਆ ਇਕੁਆਲਿਟੀ, ਇਹ ਸਮਝ ਲਓ, ਇਹ ਜਿਹੜੀਆਂ ਚੀਜ਼ਾਂ ਉਹ ਬਹੁਤ ਉਹਨਾਂ ਪਹਿਲਾਂ ਵੀ ਸਟੱਡੀ ਕੀਤਾ ਸੀ, ਪਰ ਜਦੋਂ ਉਹਨਾਂ ਕਕਾਰ ਦੇਖੇ, ਉਹਨਾਂ ਦੇਖਿਆ ਵੀ ਸਿੱਖ ਇਹ ਜਿੱਦਾਂ ਕੁਰਬਾਨੀ ਦੇਣ ਤੋਂ ਡਰਦੇ ਨੇ। ਕਿਉਂਕਿ ਜੀ ਦੇਖੋ, ਇਹ ਕੁਦਰਤੀ ਹੁੰਦਾ ਭਾਈ ਵੀ ਮੈਂ ਦੇਖੋ, ਬ੍ਰਿਟਨ ਨੇ ਰਾਜ ਖੋਇਆ 1849, ਹੂੰ ਕਿੰਗਡਮ ਐਨੈਕਸ ਕੀਤੀ ਗਈ, ਤਾਂ ਅਸੀਂ ਕਿਹਾ ਵੀ ਅੱਜ ਦੇ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਉਹ ਚੀਜ਼ ਇਲੀਗਲ ਹੋਊਗੀ ਜੇ ਅੱਜ ਦੇ ਦਿਨ ਹੋਵੇ, ਵੀ ਤੁਸੀਂ ਧੱਕੇ ਨਾਲ ਜਗ੍ਹਾ ਲੈਂਦੇ ਆ ਕਿਸੇ ਦੀ। ਜੀ ਜਿਹੜੇ ਆਪਾਂ ਵੱਖਰੇ ਵੱਖਰੇ ਦੇਸ਼ਾਂ ਵਿੱਚ ਕਿੱਦਾਂ ਹੁੰਦੀ ਵੀ ਰਸ਼ੀਆ ਯੂਕਰੇਨ ਚ ਗਿਆ, ਇਹ ਗਲਤ ਹੈ, ਇਹ ਨਹੀਂ ਕਰ ਸਕਦੇ ਇਦਾਂ। ਐਕਚੁਅਲੀ ਬ੍ਰਿਟਨ ਨੇ ਵੀ ਇਹੀ ਕੀਤਾ ਸੀ। ਹੂੰ ਸਿੱਖ ਰਾਜ ਜਦੋਂ ਖੋਇਆ ਤਾਂ ਅਸੀਂ ਕਿਹਾ ਵੀ ਫਿਰ 100 ਸਾਲ ਬ੍ਰਿਟਨ ਨੇ ਸਿੱਖਾਂ ਦਾ ਪੂਰਾ ਫਾਇਦਾ ਲਿਆ, ਬਿਕਾਜ਼ ਇਹਨਾਂ ਨੇ ਸਿੱਖਾਂ ਨੂੰ ਸਟੱਡੀ ਕੀਤਾ, ਟੌਪ ਸਕਾਲਰ ਉੱਥੇ ਗਏ, ਜੀ ਇਹ ਜਿਹੜੇ ਹੈਗੇ ਲੜਦੇ ਕਿੱਦਾਂ ਆ, ਇਹਨਾਂ ਤੋਂ ਤਾਕਤ ਕਿੱਥੋਂ ਮਿਲਦੀ। ਤਾਂ ਅਸੀਂ ਕਿਹਾ ਤਾਕਤ ਮਿਲਦੀ ਸਾਡੀ ਆਈਡੈਂਟਿਟੀ ਤੋਂ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਕ੍ਰਿਪਚਰਸ ਤੋਂ। ਹੂੰ ਇਹ ਬ੍ਰਿਟਨ ਨੇ ਇਹ ਪਤਾ ਲੱਗਿਆ ਵੀ ਤਾਂ ਇਹ ਬੰਦੇ ਡਰਦੇ ਨਹੀਂ ਕੁਰਬਾਨੀ ਕਰਨ ਨੂੰ। ਤਾਂ ਮੈਂ ਕਿਹਾ ਭਾਵੇਂ 1857 ਦੀ ਇੰਡੀਅਨ ਮਿਊਟਨੀ ਲੈ ਲਓ, ਬੈਟਲ ਆਫ ਸਰਕਰੀ ਲੈ ਲਓ 1893, ਪਹਿਲੀ ਲੜਾਈ ਲੈ ਲਓ, ਦੂਜੀ ਲੜਾਈ ਲੈ ਲਓ, ਇਹਨਾਂ ਪੂਰਾ ਸਾਡਾ ਫਾਇਦਾ ਲਿਆ। ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਬ੍ਰਿਟਨ ਦੇ ਨਾਂ ਥੱਲੇ ਆ ਕਿਸਮ। ਪਰ ਅਸੀਂ ਕਰਕੇ ਐਗਜ਼ਾਮਪਲ ਦੇਣਾ ਸੀ, ਅਸੀਂ ਕਿਹਾ ਪਰ ਜਦੋਂ 5 ਮਹੀਨੇ ਨੇ ਹੋਏ ਸੀ ਜੋ ਫਰਸਟ ਵਰਲਡ ਵਾਰ ਖਤਮ ਹੋਇਆ, ਇਹਨਾਂ ਸਾਨੂੰ ਦਿੱਤਾ ਜਲਿਆਂਵਾਲਾ ਬਾਗ ਦਾ ਮੈਸੇਕਰ। ਹੂੰ ਤੇ ਜੇ ਸੋਚਿਆ ਜਾਵੇ, ਕਈ ਵਾਰੀ ਬੰਦੇ ਕਹਿੰਦੇ ਵੀ ਜਲਿਆਂਵਾਲੇ ਬਾਗ ਵਿੱਚ ਉੱਥੇ ਇਹ ਸਿਰਫ ਸਿੱਖ ਨਹੀਂ ਸੀਗੇ, ਪਰ ਦੇਖੋ ਵਿਸਾਖੀ ਵਾਲਾ ਦਿਨ ਬਾਹਲੀਆਂ 20,000 ਤਕਰੀਬਨ ਉੱਥੇ ਲੋਕ ਜਿਹੜੇ ਸੀਗੇ ਬਾਹਲੇ ਹਰਿਮੰਦਰ ਸਾਹਿਬ ਜਾ ਕੇ ਆਏ ਸੀ। ਬਿਲਕੁਲ। ਤਾਂ ਆ ਵੀ ਇਹ ਵੀ ਚੀਜ਼ ਆਪਾਂ ਹੋਰ ਕਿਸੇ ਦੇ ਖਾਨੇ 'ਚ ਨਹੀਂ ਪਾਉਣੇ ਵੀ ਜਿਹੜਾ ਦਿਨ ਚੁਣਿਆ ਗਿਆ ਉਹ ਇੱਕ ਟਰਨਿੰਗ ਪੁਆਇੰਟ ਸੀ ਇੰਡੀਪੈਂਡੈਂਸ ਮੂਵਮੈਂਟ 'ਚ। ਮਹਾਤਮਾ ਗਾਂਧੀ ਤਾਂ ਸਿਰਫ ਇੱਕ ਪੀਸਫੁਲ ਤਰੀਕੇ ਨਾਲ ਗੱਲ ਕਰ ਰਿਹਾ ਸੀ, ਪਰ ਜਦੋਂ ਬ੍ਰਿਟਨ ਨੇ ਜਿੰਨੇ ਵੀ ਉੱਥੇ ਲੋਕ ਮੈਸਕਰ ਕੀਤੇ ਗਏ 1919, ਉਹ ਇੱਕ ਟਰਨਿੰਗ ਪੁਆਇੰਟ ਸੀ ਇੰਡੀਪੈਂਡੈਂਸ ਮੂਵਮੈਂਟ। ਤਾਂ ਫਿਰ ਮੈਂ ਉੱਥੇ ਫੈਕਟਸ ਐਂਡ ਫਿਗਰਸ ਨਹੀਂ ਦਿੱਤੇ, ਪਰ ਮੈਂ ਕਿਹਾ ਆਪਾਂ ਨੂੰ ਤਾਂ ਉਹ ਚੀਜ਼ਾਂ ਪਤਾ ਵੀ ਸਾਡੀ ਪੋਪੂਲੇਸ਼ਨ ਹੋਵੇ 2% ਤੋਂ ਘੱਟ, ਤੇ ਜਿੰਨੀਆਂ ਫਾਂਸੀਆਂ ਹੋਈਆਂ, ਲਾਈਫ ਇੰਪ੍ਰਿਜ਼ਨਮੈਂਟ ਹੋਏ, ਉਹ ਸਾਰੀਆਂ ਚੀਜ਼ਾਂ ਉਹ ਸਮਝ ਲਓ 70-80% ਵਿੱਚ ਜੇ ਸਿੱਖਾਂ ਦੀਆਂ ਇਹ ਕੁਰਬਾਨੀਆਂ ਸੀ, ਇਹਦਾ ਮੈਂ ਨਾ ਉਹ ਚੀਜ਼ ਜਿਹੜੀ ਬ੍ਰਿਟਨ ਨੇ ਅੰਡਰਸਟੈਂਡ ਕੀਤੀ, ਬ੍ਰਿਟਨ ਨੂੰ ਉਹਦਾ ਜਵਾਬ ਵੀ ਮਿਲਿਆ। ਤੇ ਤਾਂ ਹੀ ਜਦੋਂ 1947 ਆਇਆ ਤਾਂ ਪਾਰਟੀਸ਼ਨ ਦੀ ਗੱਲ ਚੜੀ, 3 ਪਾਰਟੀਆਂ ਸੀ। ਜੇ ਹੁਣ ਸੋਚਿਆ ਜਾਵੇ, ਮੁਸਲਿਮ ਲੀਗ ਤਾਂ ਕਾਂਗਰਸ ਤਾਂ ਹੋਣੀ ਸੀਗੀ,
ਪਰ ਸਿੱਖਾਂ ਨੂੰ ਤਾਂ ਲਿਆ ਗਿਆ, ਬਸ ਇੱਕ ਤਾਂ ਸੀਗੀ ਸਾਡੀ ਹਿਸਟਰੀ ਵੀ ਇਹਨਾਂ ਸਾਡਾ ਰਾਜ ਖੋਇਆ ਸੀ ਬ੍ਰਿਟਨ ਨੇ, ਦੂਜਾ ਸੀ ਵੀ ਸਾਡੀ ਜਿਹੜੀ ਕੰਟਰੀਬਿਊਸ਼ਨ ਸੀਗੀ ਉਹ ਸਾਰਿਆਂ ਨੂੰ ਜ਼ਿਆਦੀ ਸੀ ਜੀ। ਇਹ ਨਹੀਂ ਦੇਖੇ ਵੀ ਇਹ ਕਿੰਨੇ ਲੋਕ ਆ, ਪਰ ਅਫਸੋਸ ਨਾਲ ਕਹਿਣਾ ਪੈਣਾ ਵੀ ਜਦੋਂ ਇਹਨਾਂ ਨੇ ਦੇਖੋ ਇਹ ਇੱਕ ਗੱਲ ਕੀਤੀ, ਅਸੀਂ ਇਹਦਾ ਫੋਲੋ ਅਪ ਵੀ ਕਰਨਾ, ਸਾਡੀ ਗੱਲਬਾਤ ਚੱਲ ਰਹੀ ਸਰਕਾਰੀ ਲੈਵਲ ਤੇ, ਉਹ ਹੈਗਾ ਅਸੀਂ ਕਿਹਾ ਵੀ ਤਕਰੀਬਨ ਹੁਣ 80 ਸਾਲ ਹੋ ਜਾਣੇ ਪਾਰਟੀਸ਼ਨ ਨੂੰ ਜੀ, ਤੇ ਇੰਟਰਨੈਸ਼ਨਲ ਕਮਿਊਨਿਟੀ ਨੇ ਬ੍ਰਿਟਨ ਨੂੰ ਹਜੇ ਤੱਕ ਸਵਾਲ ਨਹੀਂ ਪੁੱਛਿਆ ਵੀ ਜਿਹੜਾ ਤਰੀਕਾ ਤੁਸੀਂ ਵਰਤਿਆ ਸੀ ਪਾਰਟੀਸ਼ਨ ਦਾ, ਵੀ ਤੁਸੀਂ ਬਹੁਤ ਛੇਤੀ ਇੱਕ ਲਾਈਨ ਡਰੋ ਕੀਤੀ, ਤਾਂ ਲਾਈਨ ਕਿੱਥੇ ਡਰੋ ਕੀਤੀ? ਪੰਜਾਬ ਦੇ ਵਿੱਚ ਜੀ। ਜਦੋਂ ਹੁਣ ਅਸੀਂ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਲਾਹੌਰ ਪਾਕਿਸਤਾਨ, ਉਹ ਅਸੀਂ ਕਿਹਾ ਇਹ ਤਾਂ ਤੁਹਾਨੂੰ ਸ਼ੁਰੂ ਤੋਂ ਪਤਾ ਲੱਗ ਗਿਆ ਵੀ ਸਾਡੀ ਪ੍ਰੋਬਲਮ ਕੀ ਆ, ਵੀ ਇਹਨਾਂ ਸਿੱਖਾਂ ਨੂੰ ਤੇ ਸਿੱਖਾਂ ਦੀ ਹੋਮਲੈਂਡ ਡਿਵਾਈਡ ਕਰਤੀ। ਤਾਂ ਐਕਚੁਅਲੀ ਭਾਈ ਕਿਉਂਕਿ ਫੈਕਟਸ ਐਂਡ ਫਿਗਰਸ ਬਹੁਤ ਐਸਟੀਮੇਟ ਆ ਵੀ ਇਹ ਸਾਰਿਆਂ ਨਾਲੋਂ ਲਾਰਜੈਸਟ ਮੈਸ ਮਾਈਗ੍ਰੇਸ਼ਨ ਸੀ, 10 ਤੋਂ 20 ਮਿਲੀਅਨ ਲੋਕਾਂ ਨੂੰ ਇੱਧਰ ਉੱਧਰ ਜਾਣਾ ਪਿਆ ਸੀ ਜੀ। 2 ਲੱਖ ਤੋਂ 2 ਮਿਲੀਅਨ ਤੱਕ ਐਸਟੀਮੇਟ ਆ ਵੀ ਬੰਦੀਆਂ ਦੀਆਂ ਜਾਨਾਂ ਚਲ ਗਈਆਂ। ਵੀ ਜੇ ਮੈਂ ਰੇਪ ਦੀ ਵੀ ਗੱਲ ਕਰਾਂ, ਆਪਾਂ ਨੂੰ ਪਤਾ hundreds of thousands ਰੇਪ ਹੋਏ, ਪਰ ਅਸੀਂ ਕਿਹਾ ਜੇ ਤੁਸੀਂ ਦੇਖੋ ਵੀ ਜੇ ਸਾਡੀ ਪੋਪੂਲੇਸ਼ਨ 2% ਸੀ, 2% ਤੋਂ ਘੱਟ ਸੀ, ਪਰ ਹੋਇਆ ਜਿੱਥੇ ਸਿੱਖ ਰਹਿੰਦੇ ਸੀ ਜੀ, ਵੀ ਜੇ ਆਪਾਂ ਪ੍ਰੋਪੋਰਸ਼ਨੈਲਿਟੀ ਦੀ ਗੱਲ ਕਰੀਏ, ਸਿੱਖਾਂ ਨੂੰ ਡਿਸਪ੍ਰੋਪੋਰਸ਼ਨੇਟ ਇੰਪੈਕਟ ਪਿਆ ਪਾਰਟੀਸ਼ਨ ਦਾ, ਜਿਹੜਾ ਹਜੇ ਤੱਕ ਆਪਾਂ ਕਹ ਲਓ ਉਸ ਚੀਜ਼ ਨੂੰ ਮਹਿਸੂਸ ਕਰ ਰਹੇ ਹਾਂ, ਬਿਕਾਜ਼ ਪਾਕਿਸਤਾਨ ਵੀ ਮਿਲ ਗਿਆ, ਇੰਡੀਆ ਵੀ ਮਿਲ ਗਿਆ, ਤੇ ਸਿੱਖਾਂ ਨੂੰ ਕੀ ਮਿਲਿਆ? ਤਾਂ ਉਹ ਤਕਰੀਬਨ ਜਦੋਂ ਮੈਂ ਕਨਸਟੀਟਿਊਸ਼ਨ ਦੀ ਗੱਲ ਕੀਤੀ ਵੀ ਹਾਕਮ ਸਿੰਘ ਤੇ ਭੁਪਿੰਦਰ ਸਿੰਘ ਨੇ ਸਾਈਨ ਨਹੀਂ ਕੀਤੇ, ਤਾਂ ਅੱਜ ਤੱਕ ਸਿੱਖ ਨਹੀਂ ਐਕਸੈਪਟ ਕਰਦੇ, ਬਿਕਾਜ਼ ਕਨਸਟੀਟਿਊਸ਼ਨ ਸਾਨੂੰ ਨਹੀਂ ਐਕਸੈਪਟ ਕਰਦੀ। ਇੱਦਾਂ ਹੀ ਭਾਈ ਜਦੋਂ ਆਪਾਂ ਦੂਸਰੀਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਰੱਖੀਆਂ, ਮੈਨੂੰ ਲੱਗਦਾ ਵੀ ਜਦੋਂ ਫਿਰ ਕਿਉਂਕਿ ਉੱਥੇ ਤਕਰੀਬਨ 23 ਡਿਫਰੈਂਟ ਟੈਲੀਵਿਜ਼ਨ ਸਟੇਸ਼ਨ ਸੀਗੇ ਜਿਹੜਾ ਕੀਤਾ, ਤਾਂ ਅਸੀਂ ਅਜ਼ਰਬਾਈਜਾਨ ਤੋਂ ਤਾਂ ਉਸ ਇੱਕ ਚੈਨਲ ਨੇ ਸਾਨੂੰ ਬਾਅਦ 'ਚ 4 ਜਣਿਆਂ ਨੂੰ, ਮਨਿੰਦਰ ਸਿੰਘ, ਪ੍ਰਭਜੋਤ ਸਿੰਘ, ਦਾਸ ਨੂੰ ਤੇ ਜਸਵਿੰਦਰ ਸਿੰਘ ਨੂੰ, ਘੰਟੇ ਤੋਂ ਉੱਪਰ ਇੱਕ ਸਟੂਡੀਓ ਵਿੱਚ ਜਾ ਕੇ ਤਾਂ ਉਹਨਾਂ ਆਟੋਮੈਟਿਕਲੀ ਸਾਡੀ ਬੋਲ ਅਜ਼ਰਬੈਜਾਨੀ 'ਚ ਟ੍ਰਾਂਸਲੇਟ ਕਰਦੇ ਸੀ ਜੀ। ਉਹਨਾਂ ਸਿਰਫ ਸਵਾਲ, ਅਸੀਂ ਖੜੇ ਸੀ 4 ਪੋਡੀਅਮ ਤੇ ਜੋ ਅਸੀਂ ਗਏ ਤਾਂ ਸੈੱਟ ਦੇਖਿਆ, ਅਸੀਂ ਕਹੇ ਸਾਡੇ ਤੇ ਤਾਂ ਇਲੈਕਸ਼ਨ ਤੇ ਹੁੰਦਾ ਵੀ ਅਸੀਂ ਕਿਹੜਾ ਵੀ ਖਾਲਿਸਤਾਨ ਦੀਆਂ ਪਾਲਿਸੀਆਂ ਦੇਣ ਲੱਗੇ ਆ, ਪਰ ਉਹ ਬੰਦੇ ਨੇ ਜਦੋਂ ਸਵਾਲ ਪੁੱਛੇ ਉਹਨ ਫੋਲੋ ਕੀਤਾ ਹੋਣਾ, ਉਹ ਕਹਿੰਦਾ ਵੀ ਇੰਡੀਆ ਸਰਕਾਰ ਸਿੱਖਾਂ ਤੋਂ ਕਿਉਂ ਡਰਦੀ ਆ? ਨਾਲ ਹੀ ਕਹਿੰਦਾ ਤਾਂ ਡਰਦੀ ਆ ਕਿ ਤੁਸੀਂ ਜਿਹੜੇ ਉਹਨਾਂ ਦਾ ਕਾਸਟ ਸਿਸਟਮ ਆ, ਜਿਹੜੀ ਤੁਸੀਂ ਕੁਆਲਿਟੀ ਦੀ ਗੱਲ ਗੁਰੂ ਸਾਹਿਬ ਨੇ ਕੀਤੀ, ਉਹ ਤਾਂ ਤੁਹਾਡੇ ਤੋਂ ਡਰਦੇ ਵੀ ਤੁਸੀਂ ਸਿੱਧਾ ਹੀ ਚੈਲੰਜ ਕਰਦੇ ਆ ਜਿਹੜੇ ਵੀ ਲੋਕ ਹੋ। ਦੇਖੋ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿਣਾ, ਦੇਖੋ ਅਸੀਂ ਉਸ ਮੁਲਕ ਵਿੱਚ ਸੀ ਜਿੱਥੇ 97% ਪੋਪੂਲੇਸ਼ਨ ਅਜ਼ਰਬੈਜਾਨ ਦੀ ਮੁਸਲਮਾਨ ਹੈ, ਪਰ ਅਸੀਂ 9ਵੇਂ ਪਾਤਸ਼ਾਹ ਦੀ ਗੱਲ, ਵੱਡੇ ਸਾਹਿਬਾਨ ਦੀ, ਛੋਟੇ ਸਾਹਿਬਾਨ ਅਸੀਂ ਗੱਲ ਕੀਤੀ, ਕੁਝ ਆਪਣੀ ਹਿਸਟਰੀ ਆ ਜੀ। ਤਾਂ ਉਸ ਚੀਜ਼ ਨੂੰ ਉਹ ਵੀ ਅੰਡਰਸਟੈਂਡ ਕਰਦੇ ਸੀ ਵੀ ਅਸੀਂ ਕਹਿੰਦੇ ਵੀ ਦੇਖੋ ਸਾਡੀ ਕੋਈ ਇੱਕ ਕਮਿਊਨਿਟੀ ਨਾਲ ਲੜਾਈ ਹੈ ਨਹੀਂ, ਸਾਡੀ ਹਮੇਸ਼ਾ ਸਰਕਾਰਾਂ ਨਾਲ ਹੁੰਦੀ, ਹੁਣ ਵੀ ਸਰਕਾਰ ਨਾਲ ਆ, ਤਾਂ ਸਰਕਾਰ ਸਾਨੂੰ ਹੁਣ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਮੰਨ ਲਾ। ਤੇ ਇੱਦਾਂ ਹੀ ਭਾਈ ਜਦੋਂ ਸੈਕੰਡ ਸੈਸ਼ਨ ਹੋਇਆ ਵੀ ਡਾਇਸਪੋਰਾ ਦਾ, ਤਾਂ ਉਦੋਂ ਵੀ ਕਹਿ ਲਓ ਮਨਿੰਦਰ ਸਿੰਘ ਤੇ ਪ੍ਰਭਜੋਤ ਸਿੰਘ ਨੇ ਗੱਲ ਕੀਤੀ, ਫਿਰ ਦਾਸ ਨੇ ਤੇ ਜਸਵਿੰਦਰ ਸਿੰਘ ਨੇ। ਤਾਂ ਮੈਂ ਸਿਰਫ ਜਿਹੜੀ ਮੈਂ ਗੱਲ ਕਰਨ ਲੱਗਾ, ਮੈਂ ਕਿਹਾ ਸਾਡੇ ਮੁਲਕ ਵਿੱਚ ਪਹਿਲਾ ਸਿੱਖ ਜਿਹੜਾ ਸੀਗਾ ਉਹ ਸੀਗਾ ਮਹਾਰਾਜਾ ਦਲੀਪ ਸਿੰਘ ਜੀ। ਉਹਨੂੰ 1849 ਤੋਂ ਬਾਅਦ ਉਹਨੂੰ ਇੱਥੇ ਲਿਆਂਦਾ ਗਿਆ, ਉਹਨੂੰ ਕਨਵਰਟ ਕੀਤਾ ਕ੍ਰਿਸਚਨ ਵਿੱਚ। ਮੈਂ ਕਿਹਾ ਸਾਡੀ ਸਿਰਫ ਉਹਦੀ ਟ੍ਰੈਜਡੀ ਨਹੀਂ, ਇਹ ਸਿੱਖ ਨੇਸ਼ਨ ਦੀ ਟ੍ਰੈਜਡੀ ਆ ਵੀ ਉਹਨੂੰ ਕਨਵਰਟ ਕਰਤਾ। ਤਾਂ ਜਦੋਂ ਉਹ ਵੱਡਾ ਹੋਇਆ, ਉਹ ਆਪਣੀ ਪਤਾ ਵੀ ਮੈਂ ਸਿੱਖਿਆ, ਉਹ ਸਿੱਖੀ ਵਿੱਚ ਆਇਆ, ਤਾਂ ਫਿਰ ਉਹਨੇ ਕੋਸ਼ਿਸ਼ ਵੀ ਕੀਤੀ ਵੀ ਮੈਂ ਮੁੜ ਕੇ ਆਪਣੀ ਕਿੰਗਡਮ ਲੈ ਲਵਾਂ। ਤਾਂ ਮੈਂ ਕਿਹਾ ਮੈਂ ਇਹੀ ਸਮ ਅਪ ਕਰ ਦਿੰਦਾ ਵੀ 1893
ਜਦੋਂ ਪੈਰਿਸ ਦੇ ਹੋਟਲ ਵਿੱਚ ਉਹ ਪੂਰਾ ਹੁੰਦਾ, ਜੀ ਉਹਨੇ ਉਦੋਂ ਵੀ ਕਿਹਾ ਵੀ ਇਹਦੀ ਲਾਸ਼ ਪੰਜਾਬ ਦੀ ਧਰਤੀ ਤੇ ਨਹੀਂ ਜਾਣੀ ਚਾਹੀਦੀ। ਇਹਨਾਂ ਜਾ ਕੇ ਪੈਰਿਸ ਉਹਦੀ ਬੋਡੀ ਲੈ ਕੇ ਤੇ ਇਹਨੂੰ ਇੱਥੇ ਸਫਕ ਦੱਬਿਆ ਜਿੱਦਾਂ ਕ੍ਰਿਸਚਨ ਦੱਬੇ। ਮੈਂ ਕਿਹਾ ਇੰਨੇ ਉਦੋਂ ਵੀ ਡਰਦੇ ਸੀ ਵੀ ਜੇ ਮਹਾਰਾਜਾ ਦਲੀਪ ਸਿੰਘ ਪੰਜਾਬ ਦੀ ਧਰਤੀ ਤੋਂ ਇਹ ਲਾਸ਼ ਹੀ ਚਲ ਗਈ, ਉੱਥੇ ਲੋਕਾਂ ਨੇ ਕਹਿ ਲਓ ਭਾਵੁਕ ਹੋ ਕੇ ਉਹ ਗੱਲ ਉੱਠ ਸਕਦੀ ਸੀ। ਜੀ ਬਿਲਕੁਲ। ਜਦੋਂ ਅਸੀਂ ਗਾਂ ਨੇ ਏਦਾਂ ਗੱਲਾਂ ਕੀਤੀਆਂ, ਮੈਨੂੰ ਲੱਗਦਾ ਓਵਰਆਲ ਭਾਈ ਇੰਨਾ ਪੋਜ਼ਿਟਿਵ ਰਿਸਪੌਂਸ ਸਾਨੂੰ ਮਿਲਿਆ ਵੀ ਮੈਨੂੰ ਲੱਗਦਾ ਵੀ ਜਿਹੜੀ ਗੱਲ ਮੈਂ ਸ਼ੁਰੂ 'ਚ ਕੀਤੀ ਸੀ, ਭਾਵੇਂ ਉਹਨਾਂ 30 ਹੋਰ ਕਾਨਫਰੰਸਾਂ ਕੀਤੀਆਂ, ਪਰ ਜਿਹੜੀ ਚੀਜ਼ ਉਹਨਾਂ ਨੂੰ ਸਿੱਖਾਂ ਵੱਲੋਂ ਮਿਲੀ, ਉਹਨਾਂ ਨੂੰ ਪਤਾ ਵੀ ਇਹ ਹੈ ਹੀ ਵੱਖਰੇ ਲੋਕ, ਤਾਂ ਇਹਨਾਂ ਦੀ ਐਕਚੁਅਲੀ ਜਿਹੜੀ ਸ਼ੁਰੂਆਤ ਹੀ ਆ ਵੀ ਜਦੋਂ ਮੈਂ ਕਿਹਾ ਵੀ ਮੈਂ ਹੁਣ ਸਤੀ ਦੀ ਗੱਲ ਕੀਤੀ, ਮੈਂ ਕਿਹਾ ਬਹੁਤ ਘੱਟ ਬੰਦਿਆਂ ਨੂੰ ਪਤਾ ਵੀ ਸਤੀ ਪ੍ਰੀਵੈਂਸ਼ਨ ਐਕਟ ਇੰਡੀਆ ਵਿੱਚ 1987 ਚ ਬਣੀ ਸੀ। 1987 1887 ਨਹੀਂ, 1987 ਜੀ। ਤਾਂ ਵੀ ਜਿਹੜੇ ਲੋਕ ਹੁਣ ਕਿ ਉੱਥੇ ਦੇ ਲੋਕ ਵਾਲੇ ਮੁਸਲਮਾਨ ਆ ਸੀਗਾ ਵੀ ਇਹਨਾਂ ਨੂੰ ਜਨਾਨੀਆਂ ਦੀ ਇੰਨੀ ਕੀ ਕੀਮਤ ਸੀਗੀ ਵੀ ਜਿਹੜਾ ਜੋ ਮੈਂ ਸਤੀ ਐਕਸਪਲੇਨ ਕੀਤਾ ਕੀ ਆ, ਉੱਥੇ ਜਿਹੜੀਆਂ ਛੋਟੀਆਂ ਛੋਟੀਆਂ ਕਹਿ ਲਓ ਸਟੂਡੈਂਟ ਬੈਠੇ ਸੀ, ਬਾਣੀਆਂ ਔਰਤਾਂ ਸੀ, ਉਹ ਸੋਚਦੇ ਵੀ ਕਿੱਦਾਂ ਦਾ ਮੁਲਕ ਹੋਊਗਾ ਵੀ ਇਹਨਾਂ ਹਜੇ 1987 ਚ ਇੱਕ ਕਾਨੂੰਨ ਪਾਸ ਕੀਤਾ। ਬਿਲਕੁਲ। ਤਾਂ ਇਹ ਗੱਲਾਂ ਭਾਈ ਇਸ ਇੰਡੀਆ ਸਰਕਾਰ ਨੂੰ ਚੁੱਭਦੀਆਂ ਜਦੋਂ ਅਸੀਂ ਇਸ ਚੀਜ਼ਾਂ ਦੀ, ਕਿ ਅਸੀਂ ਤਾਂ ਗੁਰੂ ਸਾਹਿਬ ਦੀ ਗੱਲ ਕੀਤੀ, ਜੋ ਗੁਰੂ ਸਾਹਿਬ ਨੇ ਚੈਲੰਜ ਕੀਤਾ ਕਿ ਹਰ ਸਿੱਖ ਦਾ ਫਰਜ਼ ਬਣਦਾ ਵੀ ਜਿੱਥੇ ਵੀ ਅਸੀਂ ਬੈਠੇ ਸੀ, ਜਿੱਥੇ ਗਲਤ ਨੂੰ ਗਲਤ ਕਹਿਣਾ। ਤਾਂ ਮੈਨੂੰ ਲੱਗਦਾ ਕਿ ਓਵਰਆਲ ਕਾਨਫਰੰਸ ਬਹੁਤ ਪੋਜ਼ਿਟਿਵ। ਪਰ ਤੁਸੀਂ ਹੋਰ ਸਵਾਲ ਪੁੱਛੋ, because ਮੈਂ ਬਹੁਤ ਗੱਲਾਂ ਹੁੰਦੀਆਂ ਉੱਥੇ ਜਿਹੜੀਆਂ ਹੋਈਆਂ ਹੁੰਦੀਆਂ, ਤੇ ਸਾਡੇ ਜੀ ਮੈਂ ਮੋਟਾ ਦੱਸਤਾ ਤੁਹਾਨੂੰ। ਮੈਂ ਇੱਕ ਚਲੋ ਬਹੁਤ ਤੁਸੀਂ ਵਿਸਥਾਰ ਨਾਲ ਦੱਸਿਆ, ਚੰਗਾ ਵੀ ਲੱਗਿਆ, ਤੇ ਮੈਂ ਸਮਝਦਾ ਵੀ ਸਾਡੇ ਦਰਸ਼ਕਾਂ ਲਈ ਇਹ ਚੰਗੀ ਇੱਕ ਜਾਣਕਾਰੀ ਵੀ ਹੋਊਗੀ, ਜਿਹੜੀ ਫਰਸਟ ਹੈਂਡ ਤੁਹਾਡੇ ਕੋਲੋਂ ਤੁਸੀਂ ਆਪ ਐਕਸਪੀਰੀਅੰਸ ਕੀਤਾ ਕਾਨਫਰੰਸ ਦਾ, ਤੁਸੀਂ ਹੂਬਹੂ ਬਿਆਨ ਕੀਤਾ। ਹੁਣ ਅਸੀਂ ਜਦੋਂ ਰਿਐਕਸ਼ਨ ਦੀ ਗੱਲ ਕਰਦੇ ਹਾਂ, ਹੁਣ ਚਲੋ ਅਸੀਂ ਦੇਖਿਆ ਵੀ ਕਿਸ ਕਿਸਮ ਦਾ ਮਾਹੌਲ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ, ਜਾਂ ਇਹ ਸਾਰਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਦੌਰ ਹੈ, ਇਹਦੇ ਵਿੱਚ ਕੈਨੇਡਾ ਦੇ ਨਾਲ ਇੰਡੀਆ ਦੇ ਟ੍ਰੇਡ ਰਿਲੇਸ਼ਨਸ ਜਿਹੜੇ ਨੇ ਖਰਾਬ ਹੋਣ ਤੋਂ ਲੈ ਕੇ ਅਸੀਂ ਇੰਟਰਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਰਿਹਾ ਸਿੱਖਾਂ ਦਾ ਕੌਜ਼, ਖਾਲਿਸਤਾਨ ਐਜ਼ ਅ ਬਫਰ ਸਟੇਟ, ਸਿੱਖਾਂ ਦੀ ਸੋਵਰਨਿਟੀ, ਬਹੁਤ ਕੁਝ ਪੋਜ਼ਿਟਿਵ ਤੇ ਨੈਗੇਟਿਵ ਦੋਵੇਂ ਪੱਖਾਂ ਤੋਂ ਲਿਖਿਆ ਗਿਆ, ਰਿਪੋਰਟ ਕੀਤਾ ਗਿਆ ਮੀਡੀਆ ਦੇ ਵਿੱਚ, ਤੇ ਇੰਟਰਨੈਸ਼ਨਲੀ ਇਹਦੇ ਵਿੱਚ ਦਿਲਚਸਪੀ ਰਹੀ ਹੈ, ਜਾਂ ਅੱਜ ਵੀ ਉਹ ਅਸੀਂ ਦੇਖ ਰਹੇ ਹਾਂ। ਤੇ ਹੁਣ ਕੁਐਸਚਨ ਇਹ ਹੈਗਾ ਵੀ ਜਿਹੜਾ ਇਹ ਕਾਨਫਰੰਸ ਹੋਈ ਹੈ ਹੁਣ ਬਾਕੂ ਇਨੀਸ਼ੀਏਟਿਵ ਗਰੁੱਪ ਵੱਲੋਂ ਲੀਡ ਲੈ ਕੇ, ਸਿੱਖਾਂ ਦੀ ਜਾਂ ਭਾਰਤ ਦੇ ਵਿੱਚ ਮਾਈਨੋਰਿਟੀਜ਼ ਦੀ ਜਿਹੜੀ ਪਲਾਈਟ ਹੈ ਇਸ ਵਕਤ, ਜੋ ਹਾਲਾਤ ਬਣੇ ਹੋਏ ਆ, ਉਸ ਦੇ ਮੁਤਲਕ ਇਹ ਕਾਨਫਰੰਸ ਕੀਤੀ ਗਈ ਹੈ। ਸਿੱਖਾਂ ਦੇ ਉੱਤੇ ਇਹਦਾ ਫੋਕਸ ਸੀਗਾ। ਹੁਣ ਇੰਡੀਅਨ ਮੀਡੀਆ ਦੇ ਵਿੱਚ ਰਿਪੋਰਟਿੰਗਸ ਆਉਣੀਆਂ ਸ਼ੁਰੂ ਹੋ ਗਈਆਂ ਨੇ, ਤੇ ਉਹਨਾਂ ਨੇ ਇਹਨੂੰ ਕਿਤੇ ਨਾ ਕਿਤੇ ਅਜ਼ਰਬਾਈਜਾਨ ਨੂੰ ਪਾਕਿਸਤਾਨ ਦੇ ਨਾਲ ਜੋੜਿਆ, ਟਰਕੀ ਦੇ ਨਾਲ ਜੋੜਿਆ, ਵੀ ਇਹਨਾਂ ਦਾ ਇੱਕ ਤਿਕੜੀ ਹੈ ਜਿਹੜੀ ਇੰਡੀਆ ਦੇ ਖਿਲਾਫ ਐਕਟ ਕਰ ਰਹੀ ਹੈ, ਤੇ ਉਹਨਾਂ ਨੇ ਜਿਹੜਾ ਆ ਉਹ ਖਾਲਿਸਤਾਨ ਦੇ ਕੇਸ ਨੂੰ ਉਭਾਰਨ ਦੇ ਲਈ ਇਹ ਜਿਹੜਾ ਕਦਮ ਹੈ ਇਨੀਸ਼ੀਏਟ ਕੀਤਾ ਆ। ਉਹਨਾਂ ਦੀ ਇਹ ਵਰਡਿੰਗ ਹੈ ਜਿਹੜੀ ਇੰਡੀਅਨ ਮੀਡੀਆ 'ਚ ਰਿਪੋਰਟ ਹੋ ਰਹੀ ਹੈ। ਬੇਸਿਕਲੀ ਜੇ ਤੁਸੀਂ ਮੀਡੀਆ ਦਾ ਜਦੋਂ ਦੇਖਦੇ ਹੋ ਤੇ ਉਹਨਾਂ ਨੂੰ ਇੱਕ ਗ੍ਰੇਨ ਆਫ ਸਾਲਟ ਚਲੋ ਦੇਖਿਆ ਜਾ ਸਕਦਾ। ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਰਿਐਕਸ਼ਨ ਇਸ ਵਕਤ ਇੰਡੀਅਨ ਮੀਡੀਆ ਦੇ ਵਿੱਚ ਆ ਰਿਹਾ ਉਹਨੂੰ? ਉਹਦੇ ਭਾਈ ਦੋ ਚੀਜ਼ਾਂ। ਪਹਿਲੀ ਚੀਜ਼ ਆ ਵੀ ਉਹਨਾਂ ਨੂੰ 5 ਦਿਨ ਲੱਗੇ ਰਿਐਕਟ ਕਰਨ। ਕਾਨਫਰੰਸ ਜਦੋਂ ਦੀ ਹੋਈ ਆ, ਤੇ ਜਦੋਂ ਉਹਨਾਂ ਦੀ ਰਿਐਕਸ਼ਨ ਹੋਈ 5 ਦਿਨਾਂ ਬਾਅਦ ਹੋਈ, ਤਾਂ ਉਹ ਜਿਹੜੀ ਰਿਪੋਰਟ ਅਸੀਂ ਵੀ ਦੇਖੀ, ਇੱਕੋ ਹੀ ਰਿਪੋਰਟ ਆ। ਉਹਨਾਂ ਕਿਹਾ ਵੀ ਅਸੀਂ ਇੰਡੀਆ ਸਰਕਾਰ ਨੂੰ ਪੁੱਛਿਆ ਤਾਂ ਉਹ ਚੁੱਪ ਆ। ਇਹਦਾ ਮੇਰਾ ਇੰਡੀਆ ਸਰਕਾਰ ਨੂੰ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਕਿਸ ਹਿਸਾਬ ਨਾਲ ਜਵਾਬ ਦਈਏ। ਉਹਦਾ ਕਾਰਨ ਇਹ ਆ ਭਾਈ, ਜਿਹੜਾ ਅਜ਼ਰਬੈਜਾਨ ਆ, ਜਿਹੜੇ ਨਾਨ ਅਲਾਈਨਡ ਮੂਵਮੈਂਟ ਆ, ਉਹ ਨਾਨ ਅਲਾਈਨਡ ਮੂਵਮੈਂਟ ਦੇ ਚੇਅਰ ਰਹਿ ਹਟੇ। ਅੱਜ ਦੀ ਜਿਹੜੀ ਨਾਨ ਅਲਾਈਨਡ ਮੂਵਮੈਂਟ ਦੀ ਕਮੇਟੀ ਆ, ਉਹਦੇ ਵਿੱਚ ਅਜ਼ਰਬੈਜਾਨ ਹੈਗਾ। ਤੇ ਜਦੋਂ ਇਹ ਕਾਨਫਰੰਸ ਸ਼ੁਰੂ ਹੋਈ ਸੀ, ਤੁਹਾਨੂੰ ਪਤਾ ਹੈ ਵੀ ਮੈਂ ਚੀਜ਼ ਭੁੱਲ ਗਿਆ ਸੀ, ਪਰ ਉਹ ਤਸਵੀਰਾਂ ਵਿੱਚ ਗੱਲ ਬਹੁਤ ਕਲੀਅਰ ਸੀ। ਉਹਨਾਂ ਦਾ ਐਗਜ਼ੈਕਟਿਵ ਡਾਇਰੈਕਟਰ ਨੇ ਕਿਹਾ ਵੀ ਐਕਸੀਬਿਸ਼ਨ ਜੋ ਸਾਰਿਆਂ ਨੇ ਦੇਖਿਆ ਵੀ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ 1 ਮਿੰਟ ਦਾ ਸਾਇਲੈਂਸ ਆਪਾਂ ਕਰਨਾ, ਵੀ ਜਿਹੜਾ ਇੰਡੀਅਨ ਸਟੇਟ ਟੈਰਰਿਜ਼ਮ ਦਾ ਵਾਇਲੈਂਸ ਹੋਇਆ,
ਤਾਂ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ। ਤੇ ਜੀ ਪਿੱਛੇ ਹਰਦੀਪ ਸਿੰਘ ਨਿੱਜਰ ਦੀਆਂ ਤਸਵੀਰਾਂ ਸੀ ਵੱਡੀ ਸਕਰੀਨ ਤੇ ਸਾਰੇ ਖੜੇ ਸੀ ਇੱਕ ਮਿੰਟ ਲਈ। ਹੁਣ ਇਹੀ ਚੀਜ਼ ਇੰਡੀਆ ਮੀਡੀਆ ਨੇ ਕਿੱਦਾਂ ਪ੍ਰੈਜ਼ੈਂਟ ਕੀਤੀ, ਟੋਟਲੀ ਆਪੋਜ਼ਿਟ। ਪਰ ਇੰਡੀਆ ਨੂੰ ਪਤਾ ਵੀ ਅਜ਼ਰਬੈਜਾਨ ਇੱਕ ਬਹੁਤ ਤਕੜਾ ਮੁਲਕ ਆ, ਪੈਟਰੋਲ ਤੇ ਗੈਸ ਉਹਨਾਂ ਦਾ ਬਹੁਤ ਆ। ਤਾਂ ਐਕਚੁਅਲੀ ਇਹ ਜਿਹੜੇ ਤਿੰਨ ਮੁਲਕ ਆ, ਉਹਦੇ ਟਰੂਥ ਇੰਨਾ ਆ ਭਾਈ, ਜਿਹੜਾ ਪਾਕਿਸਤਾਨ ਆ, ਟਰਕੀ ਤੇ ਅਜ਼ਰਬੈਜਾਨ, ਇਹ ਤਿੰਨ ਭਰਾ ਗਿਣੇ ਜਾਂਦੇ। ਪਰ ਜਿਹੜੀ ਇੰਡੀਆ ਮੀਟ ਦੀ ਮੈਂ ਤਾਂ ਕਹੂੰਗਾ ਬੇਵਕੂਫੀ ਆ ਵੀ ਜਿਹੜਾ ਉਹਨਾਂ ਨੂੰ ISI ਦਾ ਨਾਮ ਵਿੱਚ ਪਾਤਾ। ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਸੀਂ ਸਿਰਫ ਬਾਕੂ ਇਨੀਸ਼ੀਏਟਿਵ ਗਰੁੱਪ ਦੀ ਗੱਲ ਕਰੀਏ, ਉਹ ਤਾਂ ਹੋਰ ਲੋਕਾਂ ਨਾਲ ਵੀ ਕਾਨਫਰੰਸ ਕਰਦੇ। ਅਜ਼ਰਬੈਜਾਨ ਅਫਰੀਕਾ ਦੇ ਲੋਕਾਂ ਨੂੰ, ਉਹ ਫਰਾਂਸ ਦੇ, ਬੈਲਜੀਅਮ ਦੇ, ਨੈਦਰਲੈਂਡਸ ਦੇ, ਹੋਰ ਮੁਲਕਾਂ ਦੇ ਖਿਲਾਫ ਕਰ ਰਿਹਾ। ਤਾਂ ਆ ਵੀ ਉਹਨਾਂ ਜਿਹੜੀ ISI ਦੀ ਗੱਲ ਰਾਤੀ, ਠੀਕ ਆ, ਰਮੇਸ਼ ਸਿੰਘ ਉੱਥੇ ਸੀਗਾ, ਪਾਕਿਸਤਾਨ ਦਾ ਇੱਕ ਮਿਨਿਸਟਰ ਆ, ਪਰ ਇਹਦਾ ਮਿਹਨਤ ਨਹੀਂ ਵੀ ਉਹ ISI ਆ। ਉੱਥੇ ਕੋਈ ਬੰਦਾ ਨਹੀਂ ਸੀ ਪਾਕਿਸਤਾਨ ਤੋਂ। ਹੁਣ ਉਹ ਇੱਕ ਸਿੱਖ ਆ, ਉਹ ਵੀ ਡਾਇਸਪੋਰਾ 'ਚ ਆ, ਉਹਦੇ ਵੀ ਵਿਊਜ਼ ਆ। ਤਾਂ ਆ ਵੀ ਸਾਨੂੰ ਐਕਚੁਅਲੀ ਹਾਸੋਵਾਣੀ ਗੱਲ ਸੀ ਜਿਹੜੀ ਅੱਜ ਹੀ ਰਿਪੋਰਟ ਆਪਾਂ ਦੇਖੀ ਇੰਡੀਆ ਤੋਂ, ਵੀ ਉਹਨਾਂ ਕਿਸ ਤਰੀਕੇ ਨਾਲ ਇਹ ਜਿੱਦਾਂ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਇੱਕ ਚੀਜ਼ ਐਗਜ਼ੈਕਟਿਵ ਡਾਇਰੈਕਟਰ ਨੇ ਸ਼ੁਰੂਆਤ 'ਚ ਕਿਹਾ ਸੀ ਮੇਰੇ ਸਾਲ ਤੋਂ, ਵੀ ਅੱਜ ਬਾਕੂ ਇਨੀਸ਼ੀਏਟਿਵ ਗਰੁੱਪ 20 ਤੋਂ ਜ਼ਿਆਦੀਆਂ ਸਰਕਾਰਾਂ ਤਾਂ 25 ਤੋਂ ਜ਼ਿਆਦਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨਾਲ ਪਾਰਟਨਰਸ਼ਿਪ ਹੋ ਰਹੀ। ਹੁਣ ਜਿਹੜਾ ਆਉਣ ਵਾਲੇ ਸਮੇਂ ਵਿੱਚ ਜਿਹੜੇ ਪ੍ਰੋਗਰਾਮ ਲਿਖੇ ਜਾਣੇ, ਉੱਥੇ ਹੋ ਸਕਦਾ ਵੀ ਇੰਡੀਆ ਹੁਣ ਥੋੜਾ ਜਿਹਾ ਜਾਗਰਤ ਹੋ ਗਈ ਵੀ ਇਦਾਂ ਇਵੈਂਟ ਕਦੀ ਹੋਈ ਨਹੀਂ। ਜੇ ਇੱਥੇ UK 'ਚ ਕੋਈ ਇਵੈਂਟ ਹੋ ਜਾਵੇ, ਕੈਨੇਡਾ, ਅਮਰੀਕਾ, ਉਹ ਐਕਸਪੈਕਟ ਕਰਦੇ। ਪਰ ਇੱਕ ਸ਼ਹਿਰ ਵਿੱਚ ਜਿੱਥੇ ਸਿੱਖ ਰਹਿੰਦੇ ਨੇ, ਜਿੱਥੇ ਗੁਰੂ ਸਾਹਿਬ ਆਪ ਕਹੇ ਸੀ, ਬਿਕਾਜ਼ ਇਹ ਵੀ ਗੱਲ ਮੈਂ ਭੁਲਾ ਗਿਆ ਸੀ ਵੀ ਜਦੋਂ ਪਹਿਲੀ ਉਦਾਸੀ ਵਿੱਚ ਗੁਰੂ ਸਾਹਿਬ ਮੈਕਾ ਗਏ ਸੀ, ਉਹ ਬਾਕੂ ਗਏ ਸੀ, ਤਾਂ ਉੱਥੇ ਨਿਸ਼ਾਨੀਆਂ ਵੀ ਆ ਜਿਹੜੀ ਜਿੱਥੇ ਅਸੀਂ ਸਾਰੇ ਗਏ ਸੀ, ਅਸੀਂ ਆਉਣ ਤੋਂ ਪਹਿਲਾਂ ਗਏ ਸੀ, ਤਾਂ ਉਹ ਵੀ ਮੂਲ ਮੰਤਰ ਉੱਥੇ ਲਿਖਿਆ, ਗੁਰੂ ਸਾਹਿਬ ਉੱਥੇ ਅਟਕੇ ਸੀਗੇ। ਅਸੀਂ ਉਹਨਾਂ ਨੂੰ ਵੀ ਇਹ ਕਾਫੀ ਗੱਲ ਕੀਤੀ ਵੀ ਇਹ ਚੀਜ਼ ਅਸੀਂ ਪ੍ਰਮੋਟ ਕਰਨੀ ਚਾਹੁੰਦੇ, ਬਿਕਾਜ਼ ਐਕਚੁਅਲੀ ਬਾਕੂ ਸ਼ਹਿਰ ਜਾਣਾ ਵੀ ਉੱਥੇ ਕਾਫੀ ਮਾਡਰਨ ਆ, ਓਲਡ ਵੀ ਆ, ਸੇਫ ਬਹੁਤ ਆ, ਸਫਾਈ ਬਹੁਤ ਆ। ਮੈਨੂੰ ਲੱਗ ਕੋਈ ਸਿਟੀ ਨਹੀਂ ਹੋਣੀ ਯੂਰਪ ਉੱਥੇ ਜ਼ਿਆਦਾ ਸਫਾਈ ਆ। ਹੁਣ ਆਮ ਬੰਦਾ ਸੋਚਦਾ ਸ਼ਾਇਦ ਅਫਗਾਨਿਸਤਾਨ ਵਾਂਗੂ ਨਹੀਂ, ਟੋਟਲੀ ਡਿਫਰੈਂਟ। ਤਾਂ ਆ ਭਾਈ ਵੀ ਇਹ ਜਿਹੜੀ ਚੀਜ਼ ਆ, ਇੰਡੀਆ ਨੂੰ ਵੀ ਪਤਾ ਇਸ ਚੀਜ਼ਾਂ ਦਾ ਵੀ ਅਜ਼ਰਬੈਜਾਨ ਦੀ ਕਿੱਦਾਂ ਦੀ ਰੈਪੂਟੇਸ਼ਨ, ਕਿੰਨੀ ਕੁ ਉਹਨਾਂ ਦੀ ਤਾਕਤ ਆ, ਕਿੰਨਾ ਕੁ ਉਹਨਾਂ ਇੰਡੀਆ ਦੇ ਦਬਾਅ ਥੱਲੇ ਆਉਣਾ, ਬਿਕਾਜ਼ ਉਹਨਾਂ ਨੂੰ ਆਉਣਾ ਨਹੀਂ। ਉਹ ਨੌਨ ਅਲਾਈਨਡ ਮੂਵਮੈਂਟ 'ਚ ਆ। ਉਹਨਾਂ ਨੂੰ ਪਤਾ ਵੀ ਉਹ ਵੀ ਚਾਹੁੰਦੇ ਆ ਵੀ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਇਵੈਂਟਾਂ ਹੋਣੀਆਂ ਸਿੱਖਾਂ ਦੀਆਂ, ਉਹਦੇ ਵਿੱਚ ਅਸੀਂ ਚਾਹੁੰਦੇ ਹੋਰ ਮੈਂਬਰ ਸਟੇਟ ਤਾਂ ਹੋਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਉਣ ਵਿੱਚ, ਬਿਕਾਜ਼ ਤੁਹਾਡਾ ਜਿਹੜਾ ਸਟਰਗਲ ਫॉर ਫਰੀडम ਹੈ, ਖਾਲਿਸਤਾਨ ਦੀ ਸਟਰਗਲ, ਇਹ ਕਹਿੰਦੇ ਵੀ ਅਸੀਂ ਆਪਣਾ ਆਜ਼ਾਦ ਹੋ ਸਕਦੇ ਹਾਂ ਸਾਡੇ ਮੈਸਕਰ ਤੋਂ ਬਾਅਦ, ਜੋ ਕੁਛ ਤੁਹਾਡਾ 1984 'ਚ ਹੋਇਆ ਸੀ, ਤੇ ਜੋ ਕੁਛ ਤੁਹਾਡੀ ਹਿਸਟਰੀ ਜਦੋਂ ਅਸੀਂ ਅੰਡਰਸਟੈਂਡ ਕਰਦੇ ਹਾਂ, ਇਹ ਹੋ ਸਕਦਾ ਵੀ ਜਿਹੜਾ ਸਿੱਖਾਂ ਦਾ ਰਾਜ ਜਿਹੜਾ 2 ਵਾਰੀ ਹੋਰ ਪਿਆ, ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜੇ ਦੁਨੀਆ ਤੋਂ ਇਦਾਂ ਦਾ ਰਾਜ ਹੀ ਮਿਲ ਜਾਵੇ, ਉਹਦੇ ਵਿੱਚ ਇਹ ਨਹੀਂ ਹੁੰਦਾ ਸਿੱਖਾਂ ਦੀ ਮੈਜੋਰਿਟੀ ਹੁੰਦੀ। ਇਹੀ ਭੁਲੇਖਾ 47 ਵਿੱਚ ਸੀ ਵੀ ਜਦੋਂ ਬ੍ਰਿਟਿਸ਼ ਕਰਦੇ ਸੀ, ਉਹ ਕਹਿੰਦੇ ਸਿੱਖਾਂ ਦੀ ਮੈਜੋਰਿਟੀ ਕਿੱਥੇ ਆ, ਤਾਂ ਮੈਜੋਰਿਟੀ ਤਾਂ ਕਿਤੇ ਵੀ ਨਹੀਂ ਸੀ। ਪਰ ਸਿੱਖਾਂ ਦੀ ਨਾ ਮੈਜੋਰਿਟੀ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ। ਉਹ ਤਾਂ ਵੀ ਪ੍ਰਿੰਸੀਪਲ ਸੀਗੇ ਜਿਹੜੇ ਗੁਰੂ ਸਾਹਿਬ ਨੇ ਆਪਾਂ ਨੂੰ ਪ੍ਰਿੰਸੀਪਲ ਦੱਸੇ ਸੀ, ਉਸ ਹਿਸਾਬ ਨਾਲ ਸਟੇਟ ਚਲਾਉਣੀ। ਉਹਦੇ ਵਿੱਚ ਭਾਵੇਂ ਮੈਜੋਰਿਟੀ ਨੌਨ ਸਿੱਖ ਹੀ ਰਹਿਣ, ਜੇ ਉੱਥੇ ਇਕੁਆਲਿਟੀ ਦੀ ਗੱਲ ਆ, ਰਿਲੀਜੀਅਸ ਫਰੀडम्स ਦੀ ਗੱਲ ਆ, ਔਰਤਾਂ ਨੂੰ ਪ੍ਰੋਟੈਕਸ਼ਨ ਆ, ਉੱਥੇ ਜਾਤ ਪਾਤ ਨਾ ਹੋਵੇ, ਇਦਾਂ ਦੀਆਂ ਗੱਲਾਂ। ਮੈਨੂੰ ਲੱਗਦਾ ਇੰਡੀਆ ਦੇ ਲੋਕ ਵੀ ਚਾਹੁੰਦੇ ਇਦਾਂ ਦਾ ਰਾਜ ਸਾਨੂੰ ਮਿਲ ਜਾਵੇ, ਅਸੀਂ ਕੱਲ ਨੂੰ ਉੱਥੇ ਰਹਿਣ ਲੱਗ ਪਈਏ। ਤਾਂ ਆ ਬਾਈ ਵੀ ਇਹ ਹੁਣ ਆਉਣ ਵਾਲੇ ਸਮੇਂ ਵਿੱਚ ਇੰਡੀਆ ਦਾ ਮੀਡੀਆ ਨੂੰ ਅੱਜ ਹੁਣ 5 ਦਿਨ ਬਾਅਦ ਚੇਤਾ ਆਇਆ ਵੀ ਅਸੀਂ ਹੁਣ ਕੁਛ ਕਹੀਏ।
ਇੰਡੀਆ ਸਰਕਾਰ ਚੁੱਪ ਬੈਠੀ ਤਾਂ ਉਹਨਾਂ ਦੀ ਤਿਆਰੀ ਇੰਡੀਆ ਸਰਕਾਰ ਲਈ ਵੀ ਸੀ ਵੀ ਉਹ ਕੀ ਕਰ ਲੈਣਗੇ, ਹਜੇ ਤਾਂ ਅਸੀਂ ਸ਼ੁਰੂ ਹੀ ਕੀਤਾ। ਹੁਣ ਇੰਡੀਆ ਨੂੰ ਵੀ ਪਤਾ ਲੱਗ ਗਿਆ, ਸਰਕਾਰ ਨੂੰ ਪਤਾ ਲੱਗ ਗਿਆ, ਜਿੱਦਾਂ ਮੈਂ ਸਟਾਰਟ ਤੇ ਕਿਹਾ ਸੀ, ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਮੋਦੀ ਸਰਕਾਰ ਨੇ ਜੀ ਚਲੋ ਕੀਤਾ ਵੱਖਰੇ ਵੱਖਰੇ ਦੇਸ਼ਾਂ 'ਚ, ਇਹਦੇ ਵਿੱਚ ਅੰਗਰੇਜ਼ੀ ਅਸੀਂ ਐਪਟਾਈਟ ਕਹਿੰਦੇ, ਭੁੱਖ ਕਹਿ ਲਓ। ਹੁਣ ਬਾਹਰਲੇ ਦੇਸ਼ਾਂ ਤੇ ਬਾਹਰਲੇ NGOs, ਉਹਨਾਂ ਦੀ ਭੁੱਖ ਹੋ ਗਈ ਵੀ ਸਿੱਖ ਕਿਉਂ ਟਾਰਗੇਟ ਹੋ ਰਿਹਾ। ਕਸ਼ਮੀਰੀ ਵੀ ਇੰਡੀਪੈਂਡੈਂਸ ਮੰਗਦੇ, ਉਹਨਾਂ ਦੇ ਤਾਂ UN ਰੈਜ਼ੋਲੂਸ਼ਨ ਵੀ ਹੋ ਗਿਆ, ਪਰ ਅਸੀਂ ਇੰਡੀਆ ਸਰਕਾਰੋਂ ਇਦਾਂ ਨਹੀਂ ਦੇਖਿਆ ਵੀ UK ਕੈਨੇਡਾ ਜਿੱਥੇ ਵੀ ਉਹ ਕਸ਼ਮੀਰੀ ਰਹਿੰਦੇ ਹੋਗੇ ਤਾਂ ਉਹਨਾਂ ਨੂੰ ਟਾਰਗੇਟ ਕੀਤਾ ਜਿੱਦਾਂ ਸਿੱਖਾਂ ਨੂੰ ਕੀਤਾ। ਪਰ ਮੈਨੂੰ ਇਸ ਕਾਨਫਰੰਸ ਵਿੱਚੋਂ ਵੀ ਅਜ਼ਰਬੈਜਾਨ ਦੇ ਲੋਕਾਂ ਨੂੰ ਤਾਂ ਉੱਥੇ ਦੇ ਜਿਹੜੇ ਆਰਗੇਨਾਈਜ਼, ਉਹਨਾਂ ਨੂੰ ਤਾਂ ਬਹੁਤ ਛੇਤੀ ਪਤਾ ਲੱਗ ਗਿਆ ਵੀ ਤੁਹਾਡੀ ਹਿਸਟਰੀ ਉਹਨਾਂ ਨੂੰ ਡਰਾਉਂਦੀ ਆ ਵੀ ਤੁਸੀਂ ਸ਼ੁਰੂ ਤੋਂ ਹੀ ਗਲਤ ਨੂੰ ਗਲਤ ਕਹਿ ਦੇਣਾ, ਤੇ ਜਦੋਂ ਕੁਰਬਾਨੀ ਦੀ ਲੋੜ ਹੈ ਤੁਸੀਂ ਕੁਰਬਾਨੀ ਦੇ ਵੀ ਦਿੰਦੇ। ਤਾਂ ਆ ਵੀ ਇੱਥੇ ਸਾਨੂੰ ਹੋਰ ਮੀਡੀਆ ਨੇ ਵੀ ਆਣ ਕੇ ਪੁੱਛਿਆ ਸੀ ਵੀ ਤੁਸੀਂ ਇਹ ਸੋਚ ਰਹੇ ਆ ਵੀ ਇੰਡੀਆ ਸਰਕਾਰ ਸਿੱਖਾਂ ਨਾਲ ਬੈਠ ਕੇ ਸਮਝੌਤਾ ਵੀ ਕਰ ਲਓ ਜੀ। ਤਾਂ ਦੇਖੋ ਇਹਦੇ ਵਿੱਚ ਦੋ ਚੀਜ਼ਾਂ, ਸਾਨੂੰ ਕੋਈ ਭੁਲੇਖਾ ਨਹੀਂ ਵੀ ਇੰਡੀਆ ਸਰਕਾਰ ਨੇ ਜਿਹੜੇ ਉੱਥੇ ਸਿੱਖ ਬੈਠੇ ਆ ਉਹਨਾਂ ਨੂੰ ਕਹਿਣਾ ਅਸੀਂ ਆਹ ਦੇ ਦਿੰਨੇ, ਆਹ ਦਿੰਨੇ, ਆਹ ਅਧਿਕਾਰ ਦੇ ਦਿੰਨੇ। ਇਹ ਨੈਚੁਰਲੀ ਹੁੰਦਾ ਜੇ ਤੁਹਾਨੂੰ ਕਿਸੇ ਲੋਕਾਂ ਦਾ ਫਿਕਰ ਹੋਵੇ ਵੀ ਇਹਨਾਂ ਨੂੰ ਆਜ਼ਾਦ ਹੋ ਜਾਣਾ, ਇਹਨਾਂ ਨੂੰ ਵੱਖਰੇ ਹੋ ਜਾਣਾ। ਅਸੀਂ ਕਿਹਾ ਚੰਗੀ ਚੀਜ਼ ਹੈ, ਪੰਜਾਬ ਨੂੰ ਗ੍ਰੇਟਰ ਆਟੋਨਮੀ ਮਿਲੇ, ਪਾਣੀ ਦਾ ਮਸਲਾ ਇਹੀ ਤਾਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਵਿੱਚ ਚੀਜ਼ਾਂ ਦੀ ਇਦਾਂ ਸੀ। ਪਰ ਡਿਫਰੈਂਸ ਇਹ ਆ ਵੀ ਜਿਹੜਾ ਡਾਇਸਪੋਰਾ 5 ਮਿਲੀਅਨ ਬਾਹਰ ਬੈਠਾ, ਅਸੀਂ ਕਹਿੰਦੇ ਵੀ ਜਿਹੜੀਆਂ ਗਲਤੀਆਂ 47 ਚ ਹੋ ਗਈਆਂ ਸੀ ਤਾਂ ਅੱਜ ਤੱਕ ਆਪਾਂ ਉਹਦਾ ਪ੍ਰਾਈਸ ਪੇ ਕਰ ਰਹੇ। ਸਾਡਾ ਨਿਸ਼ਾਨਾ ਬਹੁਤ ਕਲੀਅਰ ਆ, ਗੁਰੂ ਸਾਹਿਬ ਨੇ ਉਹ ਸਾਨੂੰ ਨਿਸ਼ਾਨਾ ਦਿੱਤਾ ਵੀ ਸਿੱਖਾਂ ਨੇ ਰਾਜ ਕਰਨਾ, ਤਾਂ ਅਸੀਂ ਖਾਲਿਸਤਾਨ ਸਥਾਪ ਕੇ ਫਿਰ ਅਸੀਂ ਉਹ ਪ੍ਰਚਾਰ ਸਿੱਖੀ ਦਾ ਕਰਨਾ ਦੁਨੀਆ ਨੂੰ। ਜੀ ਹੋ ਸਕਦਾ ਵੀ ਇੰਡੀਆ ਨੇ ਜੇ ਨੈਗੋਸ਼ੀਏਟ ਸਿੱਖਾਂ ਨਾਲ ਕਰਨਾ, ਸਾਡਾ ਨੈਗੋਸ਼ੀਏਟਿੰਗ ਪੁਆਇੰਟ ਹੋਣਾ ਸਾਡਾ ਵੱਖਰਾ ਰਾਜ ਹੋਣਾ ਚਾਹੀਦਾ। ਤਾਂ ਮੈਂ ਇਹ ਵੀ ਕਿਹਾ ਸੀ ਮੀਡੀਆ ਵਿੱਚ ਵੀ ਹੋ ਸਕਦਾ ਉਹ ਸੋਚਣ ਵੀ ਸਾਡਾ ਬਚਾਅ ਹੀ ਇਸ ਚੀਜ਼ 'ਚ ਆ ਵੀ ਸਿੱਖਾਂ ਨੂੰ ਆਪਣਾ ਰਾਜ ਦੇ ਦੋ, ਨਹੀਂ ਤਾਂ ਇੰਡੀਆ ਦੇ ਟੁੱਟੇ ਟੁੱਟੇ ਹੋ ਜਾਣੇ, ਨਹੀਂ ਤਾਂ ਹੋਰਾਂ ਨੂੰ ਵੀ ਲਾ ਜਾਣਾ। ਪਰ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਹਟਣਾ ਨਹੀਂ। ਆਪਾਂ ਇਹਨੂੰ ਕੁੱਟ ਲਿਆ, ਮਾਰ ਲਿਆ, ਪਰ ਦੇਖੋ ਇਹ ਕੁਦਰਤੀ ਆ ਭਾਈ ਵੀ 26 ਜਨਵਰੀ 1986 ਦਾ ਸਰਬੱਤ ਖਾਲਸਾ ਅੱਖਾਂ ਦੇ ਸਾਹਮਣੇ ਆ ਜਾਂਦਾ ਜੀ। ਇੱਕ ਕੌਮ ਨੂੰ 1984 ਜੂਨ ਆਪਰੇਸ਼ਨ ਵੁਡਰੋਜ਼, ਫਿਰ ਨਵੰਬਰ 'ਚ ਉਹ ਕੁਛ ਹੋਇਆ ਸੀ ਤਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਬੈਨ ਕੀਤਾ ਗਿਆ, ਅਪ੍ਰੈਲ 1985 ਚੱਕਿਆ ਗਿਆ। ਤੇ ਜਿਹੜਾ ਉਹ ਇਕੱਠ ਹੋਇਆ ਸੀ 26 ਜਨ 40 ਸਾਲ ਪਹਿਲੋਂ, ਹੋ ਸਕਦਾ ਵੀ ਉਸ ਇਕੱਠ ਵਿੱਚੋਂ ਅੱਧੇ ਸਿੱਖ ਸ਼ਹੀਦੀਆਂ ਦੇ ਗਏ ਸੀ ਬਾਅਦ 'ਚ, ਪਰ ਉਹ ਦਿੱਲੀ ਨੂੰ ਜਿਹੜਾ ਜਵਾਬ ਦਿੱਤਾ ਸੀ ਸਿੱਖਾਂ ਨੇ 40 ਸਾਲ ਪਹਿਲੋਂ ਵੀ ਤੁਸੀਂ ਪੂਰਾ ਜ਼ੋਰ ਲਾ ਲਿਆ, ਅਸੀਂ ਉਹ ਜਿਹੜਾ ਅਕਾਲ ਤਖਤ ਤੁਸੀਂ ਢਾਇਆ ਸੀ ਤੇ ਫਿਰ ਬਣਾਇਆ ਸੀ, ਅਸੀਂ ਕਾਰ ਸੇਵਾ ਕਰਕੇ ਫੇਰ ਖੜਾ ਕਰਾਂਗੇ। ਤਾਂ ਉਹ ਇਦਾਂ ਦੀਆਂ ਗੱਲਾਂ ਉੱਥੇ ਸੋਵਰਨਟੀ ਦੀਆਂ ਹੋਈਆਂ ਸੀ, ਸ਼ਹਾਦਤ ਦੀਆਂ ਗੱਲਾਂ ਹੋਈਆਂ ਸੀ, ਛੇਵੇਂ ਪਾਤਸ਼ਾਹ ਦੀਆਂ ਗੱਲਾਂ ਹੋਈਆਂ ਸੀ। ਤੇ ਜਿਹੜੇ ਆਪਣੇ ਸਿੰਘ ਜੇਲ੍ਹਾਂ ਵਿੱਚ ਬੈਠੇ ਸੀ ਪਾਕਿਸਤਾਨ ਵਿੱਚ, ਪੰਜਾਬ ਵਿੱਚ, ਨਹੀਂ ਤਾਂ ਕੇਰ ਸਿੰਘ, ਸਤਵੰਤ ਸਿੰਘ, ਬਲਵੀਰ ਸਿੰਘ, ਉਹਨਾਂ ਬਾਰੇ ਜਿਹੜੀਆਂ ਰੈਜ਼ੋਲੂਸ਼ਨ ਹੋਈਆਂ ਉਹ ਇੱਕ ਸਿੱਖਾਂ ਵਿੱਚ ਫੇਰ ਦੁਬਾਰਾ ਉਹ ਮੋਸ਼ਨ ਵਿੱਚ ਹੋ ਕੇ। ਤਾਂ ਇਹ ਗੱਲ ਮੈਨੂੰ ਲੱਗਦਾ ਇੰਡੀਆ ਸਰਕਾਰ ਨੂੰ ਕੋਈ ਭੁਲੇਖਾ ਨਹੀਂ ਵੀ ਇਹਨਾਂ ਨੂੰ ਸਿੱਖਾਂ ਨਾਲ ਕੋਈ ਨਾ ਕੋਈ, ਮੈਨੂੰ ਲੱਗਦਾ ਵੀ ਡੀਲ ਕਰਨੀ ਪੈਣੀ। ਪਰ ਬਾਹਰਲੇ ਸਿੱਖਾਂ ਦਾ ਇਹੀ ਹੋਣਾ ਵੀ ਡੀਲ ਉਹੋ ਹੀ ਹੋ ਸਕਦੀ ਜਿੱਥੇ ਸਿੱਖਾਂ ਦਾ ਰਾਜ ਹੋਵੇ। ਕੁਝ ਅਸੀਂ ਦੇਖ ਲਿਆ ਜਿਹੜੀਆਂ ਗਲਤੀਆਂ ਅੱਗੇ ਹੋਈਆਂ ਅਸੀਂ ਹੁਣ ਨਹੀਂ ਦੇਣੀਆਂ। ਤਾਂ ਐਕਚੁਅਲੀ ਜਿਹੜੇ ਪੰਜਾਬ ਦੇ ਹਮ ਖਿਆਲੀ ਆ ਉਹਨਾਂ ਨੂੰ ਵੀ ਸਾਨੂੰ ਕਿਹਾ ਸੀ ਵੀ ਦੇਖੋ ਜਦੋਂ ਅਸੀਂ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਕਤੂਬਰ 2024 15 ਮਹੀਨਿਆਂ ਬਾਅਦ ਆ ਪ੍ਰੋਗਰਾਮ ਹੋਇਆ, ਤੁਹਾਨੂੰ ਪਤਾ ਭਾਈ ਮਨਿੰਦਰ ਸਿੰਘ, ਭਾਈ ਪ੍ਰਭਜੋਤ ਸਿੰਘ ਜਨੀਵਾ ਜਾਂਦੇ ਰਹੇ। ਜੇ ਇੰਨੀ ਛੇਤੀ ਸਰਕਾਰਾਂ ਨਹੀਂ ਤਾਂ ਆਰਗੇਨਾਈਜੇਸ਼ਨ ਨੇ ਦੇਖ ਲਿਆ ਵੀ ਸਿਆਣੇ ਸਿੱਖ ਬੈਠੇ ਆ ਜਿਹੜਾ ਸਿੱਖ ਦਾ ਕੇਸ ਪੇਸ਼ ਕਰ ਸਕਦੇ, ਇਹ ਸਾਡੇ ਹਮ ਖਿਆਲੀ ਪੰਜਾਬ ਦੀ ਧਰਤੀ ਦੇ ਕਹਿੰਦੇ ਵੀ ਜੇ ਕਦੀ ਵੀ
ਇੰਡੀਆ ਸਰਕਾਰ ਕਹੂਗੀ ਬਹਿਣਾ, ਸਾਡੇ ਨਾਲ ਨਾ ਬੈਠਣ, ਬਾਹਰਲੇ ਸਿੱਖਾਂ ਨਾਲ ਬੈਠਣ, ਉਹ ਸਾਡੇ ਨਾਲ ਰੱਖਣਗੇ, ਕਿਉਂਕਿ ਉਹ ਕਹਿੰਦੇ ਸਾਨੂੰ ਤਾਂ ਇਹ ਕੰਪਰੋਮਾਈਜ਼ ਜਦੋਂ ਮਰਜ਼ੀ ਕਰ ਸਕਦੇ ਜੀ। ਬਾਹਰਲੇ ਸਿੱਖਾਂ ਨੂੰ ਬਾਹਰਲੇ ਦੇਸ਼ ਵਿੱਚ ਜਾ ਕੇ ਜਦੋਂ ਟੇਬਲ ਟਾਕ ਵੀ ਕਰਨਾ, ਅਸੀਂ ਤਾਂ ਹਮੇਸ਼ਾ ਕਹਿੰਦੇ ਅਸੀਂ ਤਿਆਰ ਹਾਂ, ਪਰ ਜਿਹੜੀ ਸਾਡੀ ਨੈਗੋਸ਼ੀਏਟਿੰਗ ਲਾਈਨ ਹੋਣੀ ਆ ਉਹ ਇੰਨੀ ਸੌਖੀ ਨਹੀਂ ਵੀ ਇੱਕ ਦੋ ਬੰਦਿਆਂ ਨੇ ਕਰਨੀ ਹੋਊਗੀ। ਜੇ ਨੈਗੋਸ਼ੀਏਟਿੰਗ ਟੀਮ ਵੀ ਹੋਏ, ਉਹ ਨੈਗੋਸ਼ੀਏਟਿੰਗ ਟੀਮ ਕੋ ਕੋਈ ਹੱਕ ਨਹੀਂ ਹੋਣਾ ਫੈਸਲਾ ਕਰਨ ਲਈ, ਉਹ ਫਿਰ ਕੌਮ ਪਰੇ ਰੱਖੂਗੀ ਵੀ ਇੰਡੀਆ ਸਰਕਾਰ ਆਹ ਦੇ ਰਹੀ ਆ, ਆਪਾਂ ਐਕਸੈਪਟ ਕਰਨਾ ਕਿ ਨਹੀਂ ਕਰਨਾ। ਤਾਂ ਮੈਨੂੰ ਲੱਗਦਾ ਇਹ ਨੈਚੁਰਲ ਹੈ ਗੱਲਾਂ। ਤਾਂ ਆਹ ਜਿਹੜੀ ਤੁਸੀਂ ਮੀਡੀਆ ਦੀ ਗੱਲ ਕੀਤੀ, ਮੀਡੀਆ ਨੂੰ ਵੀ ਸੋਚਣਾ ਪੈਣਾ, ਗੋਦੀ ਮੀਡੀਆ ਨੂੰ, ਵੀ ਆਹ ਜਿਹੜਾ ਪ੍ਰੋਗਰਾਮ ਕੋਈ ਸਟੰਟ ਨਹੀਂ ਸੀ, ਇਹ ਬਹੁਤ ਸੀਰੀਅਸ ਸੀਗਾ। ਤੇ ਜੇ ਇਦਾਂ ਦੇ ਪ੍ਰੋਗਰਾਮ, ਇਹ ਤੋਂ ਵੱਡੇ ਪ੍ਰੋਗਰਾਮ, ਉਹ ਫਿਰ ਬਾਕੂ ਨਹੀਂ ਹੋਣੇ, ਉਹ ਹੋਣੇ ਜਨੀਵਾ, ਉਹ ਹੋਣੇ ਨਿਊਯਾਰਕ। ਤਾਂ ਫਿਰ ਮੈਨੂੰ ਲੱਗਦਾ ਫਿਰ ਉਹ ਵੀ ਨਹੀਂ ਕਹਿ ਸਕਦੇ ਵੀ ਇਹ ਅਜ਼ਰਬੈਜਾਨ, ਟਰਕੀ, ISI, ਉਹ ਤਾਂ ਹੱਸੋਵਣੀ ਗੱਲ ਹੋ ਜਾਣੀ ਆ। ਫਿਰ ਅਮਰੀਕਾ ਨੂੰ ਵੀ ਕਹਿਣਗੇ, ਸਵਿਟਜ਼ਰਲੈਂਡ ਨੂੰ ਵੀ ਕਹਿਣਗੇ, ਕਿਉਂਕਿ ਉੱਥੇ ਉਸ ਦੋ ਥਾਂ ਤੇ ਜਿੱਥੇ ਯੂਨਾਈਟਿਡ ਨੇਸ਼ਨਸ ਬੈਠਦੇ ਆ, ਉੱਥੇ ਸਾਰੇ ਮੁਲਕ ਹੁੰਦੇ। ਅਸੀਂ ਕਹਿੰਦੇ ਉਹ ਵੀ ਆਣ ਕੇ ਬਹਿ ਜਾਣ, ਸਾਡੀਆਂ ਗੱਲਾਂ ਸੁਣਨ, ਸਾਨੂੰ ਕੋਈ ਬਿਲਕੁਲ ਨਹੀਂ। ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਡੀਟੇਲ ਦੇ ਵਿੱਚ ਜਿਹੜੀ ਇਹ ਜਾਣਕਾਰੀ ਹੈ ਕਾਨਫਰੰਸ ਬਾਰੇ ਸਾਡੇ ਨਾਲ ਸਾਂਝੀ ਕੀਤੀ ਹੈ। ਤੇ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਭਾਵੇਂ ਇਹਦੇ ਤੇ ਰਿਐਕਸ਼ਨ ਵੀ ਹੈਗਾ, ਜਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਜਿਹੜੇ ਇਹਦੇ ਫਰਦਰ ਅੱਗੇ ਜਾਂਦੇ ਆ, ਬਾਕੂ ਇਨੀਸ਼ੀਏਟਿਵ ਗਰੁੱਪ ਵੱਲੋਂ ਇਹ ਇਨੀਸ਼ੀਏਟ ਕੀਤੀ ਗਈ ਹੈ। ਹੋਰ ਜਿਹੜੀਆਂ ਇੰਟਰਨੈਸ਼ਨਲ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਨੇ, ਜਾਂ ਵੱਖਰੇ ਮੁਲਕਾਂ ਦੇ ਜਿਹੜੇ ਆਪਣੇ ਥਿੰਕ ਟੈਂਕਸ ਹੁੰਦੇ ਨੇ, ਜਾਂ ਉਹਨਾਂ ਦੇ ਵਿੱਚ ਗਾਹਾਂ ਜਿਹੜੀਆਂ ਉਹਨਾਂ ਦੇ ਨਾਲ ਐਫੀਲੀਏਟਡ ਆਰਗੇਨਾਈਜੇਸ਼ਨਸ ਹੁੰਦੀਆਂ ਨੇ, ਕਿਵੇਂ ਇਹ ਗੱਲ ਜਿਹੜੀ ਹੈ ਅੱਗੇ ਤੁਰਦੀ ਹੈ। ਸੋ ਇਸੇ ਦੇ ਨਾਲ ਮੈਂ ਸਾਡੇ ਦਰਸ਼ਕਾਂ ਤੋਂ ਵੀ ਇਜਾਜ਼ਤ ਚਾਹੂੰਗਾ। ਉਮੀਦ ਕਰਦੇ ਹਾਂ ਅੱਜ ਦੀ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਹੋਰ ਸਿੱਖਾਂ ਦੇ ਨਾਲ ਰਿਲੇਟਡ ਜਾਂ ਇੰਟਰਨੈਸ਼ਨਲ ਜੀਓਪੋਲਿਟਿਕਸ ਦੇ ਵਿੱਚ ਜਿਹੜੀ ਤਬਦੀਲੀ ਆ ਰਹੀ ਹੈ, ਉਹ ਸਾਨੂੰ ਐਜ਼ ਅ ਨੇਸ਼ਨ ਕਿਵੇਂ ਇੰਪੈਕਟ ਕਰਦੀ ਹੈ, ਇਸ ਮੁਤਲਕ ਅਸੀਂ ਵਿਚਾਰ ਚਰਚਾਵਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਦਵਿੰਦਰਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।